ਹਾਂਜੀ ਜੀ ਆਇਆਂ ਨੂੰ ਸਭ ਨੂੰ ਜੀ, ਸਪੈਸ਼ਲੀ ਡਾਕਟਰ ਸਾਹਿਬ ਕਾਫੀ ਦੇਰ ਬਾਅਦ ਜੁਆਇਨ ਕਰ ਰਹੇ ਨੇ। ਔਰ ਇਹ ਬੜਾ ਸਾਡੇ ਵਾਸਤੇ ਅੱਜ ਅੱਛਾ ਓਮਨ ਹੈ, ਸ਼ੁਭ ਦਿਨ ਹੈ ਕਿ ਡਾਕਟਰ ਸਾਹਿਬ ਆਏ ਨੇ। ਸੋ ਜੀ ਆਇਆਂ ਨੂੰ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੇ ਫੀਡਬੈਕ ਦੀ ਔਰ ਗਾਈਡੈਂਸ ਦੀ। ਜੀ ਬੀਬਾ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਠੀਕ ਹੈ, ਬਸ ਤੁਸੀਂ ਸ਼ੁਰੂ ਕਰੋ। ਔਰ ਮੈਂ ਤਾਂ ਮੈਂ ਸੰਤ ਏਦਾਂ ਵਾਕਈ ਜਿੱਦਾਂ ਮੈਂ ਕਹਿ ਰਹੀ ਸੀ ਤੁਹਾਨੂੰ, ਅੱਜ ਤਾਂ ਸਾਡੀ ਜੋਗੀ ਈਦ ਹੈ। ਚਲੋ ਸ਼ੁਰੂ ਕਰੋ ਤੁਸੀਂ ਸਈਦ ਸਾਹਿਬ। ਅੱਛਾ, ਅਸੀਂ ਕਰਨਾ ਹੈ 19 ਤੋਂ। ਜੀ ਜੀ ਆਪਾਂ ਅਹ, ਪਿਛਲਾ ਪੜ੍ਹਦੇ ਹੁੰਦੇ ਆ ਕਿ ਨਹੀਂ ਪੜ੍ਹਦੇ ਹੁੰਦੇ, ਮੈਨੂੰ ਯਾਦ ਨਹੀਂ। ਚਲੋ ਅੱਜ 19 ਤੋਂ ਸ਼ੁਰੂ ਕਰਨੇ ਆ, ਪਿਛਲਾ ਅਸੀਂ ਬਾਅਦ ਸਹੀ ਚ ਹੈ, ਪੜ੍ਹਾਂਗੇ। ਸ਼ੁਰੂ ਡਾਕਟਰ ਕਰੋ ਸਾਹਿਬ ਆਏ ਤੁਸੀਂ, ਨੇ, ਡਾਕਟਰ ਪੜੋ ਸਾਹਿਬ ਪੜੋ। ਪਤਾ ਹਾਂ, ਨਹੀਂ ਉਹਨਾਂ ਕਿੰਨੇ ਕੋਲ ਆਏ ਇੰਨਾ ਨੇ। ਟਾਈਮ ਨਹੀਂ ਹੋਣਾ। ਹਾਂ ਹਾਂਜੀ ਪੜੋ ਹਾਂਜੀ। ਪੜੋ ਤੇ ਪੜੋ। 19 ਅੱਜ ਅਸੀਂ 19 ਦੋਹਾ ਸ਼ੁਰੂ ਕਰ ਰਹੇ ਹਾਂ ਆਪਣਾ ਰੋਗ ਦੇ ਤੇ ਜਿਹੜੀ ਟੈਕਸਟ ਪਈ ਹੈ। ਤੇ ਮੈਂ ਸ਼ੁਰੂ ਕਰਨਾ। ਜੰਗਲ ਜੰਗਲ ਕਿਆ ਭਵੇਂ, जंगल जंगल क्या भवे, वन कंडा मोड़े। जंगल जंगल क्या भवे, वन कंडा मोड़े, वस्सी रब हयालिए, जंगल क्या ढूंढे। अमर पढ़ोगे? ਹਾਂਜੀ ਮੈਂ ਪੜ੍ਹ ਦਿੰਦਾ ਕਿ ਇਹਦੇ ਸਾਡੇ ਲਿਖਿਆ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ वसी रब हियालिए जंगल क्या ढूंढे। मैं पढ़ दी जी। फरीदा जंगल जंगल क्या पवे, वन कंडा मोड़े, वसी रब हियालिए, जंगल क्या ढूंढे। चलो फरीद साहब, आई मीन सईद साहब शुरू करो। हाँ जी, मैनू बहुत मजा आया सुन के, पढ़ के कि ਉਹੀ ਜਿਹੜਾ ਰਿਕਰਿੰਗ ਥੀਮ ਹੈ ਸਾਡਾ, ਫਿਲਾਸਫੀ ਹੈ ਜਿਹੜੀ ਸੂਫੀਆਂ ਦੀ, ਔਰ ਸਾਡਾ ਜਿਹੜਾ ਇੱਕ ਟ੍ਰੈਡੀਸ਼ਨ ਹੈ ਕਿ ਤੁਸੀਂ ਸਾਰੇ ਪਹਿਲੇ ਆਪਣਾ ਸਹੀ ਸਾਹਿਬ ਜੀ ਪਹਿਲੇ ਟੈਕਸਟ ਨੂੰ ਕਰੋ। ਜੀ ਜੀ ਟੈਕਸ ਦਾ ਫਿਜ਼ੀਕਲ ਲੈਵਲ ਤੇ ਟੈਕਸ ਇਹ ਕਹਿ ਰਿਹਾ ਕਿ ਫਰੀਦਾ ਜੀ ਕਹਿ ਰਹੇ ਨੇ ਕਿ ਤੂੰ ਅਗਰ ਕਿਸੇ ਰੱਬ ਨੂੰ ਜਾਂ ਕਿਸੇ ਸਾਈਂ ਨੂੰ ਜਾਂ ਕਿਸੇ ਮੁਰਸ਼ਿਦ ਨੂੰ ਨਹੀਂ ਨਹੀਂ ਨਹੀਂ, ਇੰਜ ਨਹੀਂ। ਅੱਛਾ ਜੀ, ਲਫ਼ਜ਼ ਬਲਫ਼ਜ਼ ਕਰੋ। ਠੀਕ ਹੈ। ਜੰਗਲ ਜੰਗਲ ਕਿਆ ਭਵੇਂ ਵਨ ਕੰਡਾ ਮੋੜੇ, ਕਿ ਉਹ ਕਹਿ ਰਹੇ ਨੇ ਕਿ ਤੂੰ ਜੰਗਲ ਜੰਗਲ ਫਿਰਨਾ ਪਿਆ, ਮੈਂ ਕਿਆ ਫਿਰ ਰਿਹਾ ਤੂੰ, ਕੁਐਸਚਨ ਕਰਦੇ ਪਏ ਨੇ। ਤੇ ਵਨ ਕੰਡਾ ਮੋੜੇ ਕਿ ਤੈਨੂੰ ਵਣ ਕੀ ਹੈ? ਵਨ ਕਹਿ ਰਹੇ ਨੇ ਜੀ ਕਿ ਇੱਕ ਦਰਖਤ ਦਾ ਨਾਂ ਹੈ ਜਿਹਦੇ ਨਾਲ ਕੰਡੇ ਲੱਗੇ ਨੇ। ਜੰਗਲ, ਵਨ ਜੰਗਲ। ਹਾਂਜੀ, ਵਨ ਜੰਗਲ ਤੇ ਕੰਡਾ ਜਿਹੜਾ ਕੰਡਾ। ਵੈਸੇ ਮੈਨੂੰ ਆਪਣਾ ਮੈਂ 100-200% ਤੇ ਨਹੀਂ ਕਹਿ ਸਕਦਾ, ਲੇਕਿਨ ਜਿਹੜਾ ਵਣ ਹੁੰਦਾ ਹੈ ਨਾ ਉਹਦੇ ਕੰਡੇ ਨਹੀਂ ਹੁੰਦੇ। ਸਰ ਜੀ ਵਨ ਤੇ ਜਿੱਦਾਂ ਜਿਹੜਾ ਵਨ ਲਫ਼ਜ਼ ਹੈ ਉਹ ਤੇ ਜੰਗਲ ਨੂੰ ਵਨ ਕਹਿੰਦੇ ਨੇ ਨਾ। ਨਹੀਂ 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 ਨਹੀਂ, ਵਣ ਇੱਕ ਖੁਦ ਦਰਖਤ ਹੈ। ठीक है। ਇੱਥੇ ਡਾਕਟਰ ਸਾਹਿਬ ਲਿਖਿਆ ਹੈ ਵਨ ਦਾ ਮਤਲਬ ਕਿ ਬਨ ਜੰਗਲ ਇੱਕ ਦਰਖਤ ਦਾ ਨਾਮ, ਔਰ ਕੰਡਾ ਕੋਈ ਕੰਡਾ ਜਿਹੜਾ ਕੰਡਾ ਹੁੰਦਾ ਸੂਲ ਕੰਡਾ। ਹਾਂ, ਮਤਲਬ ਇਹ ਹੈ ਕਿ ਵਣ ਜਿਹੜਾ ਹੈ ਉਹ ਵੈਸੇ ਤੇ ਇੱਕ ਦਰਖਤ ਦਾ ਨਾਂ ਹੈ। ਅੱਛਾ, ਵਣ ਕੰਡਾ ਮੋੜੇ, ਠੀਕ। ਤੇ ਕਿ ਤੂੰ ਜੰਗਲ ਜੰਗਲ ਫਿਰ ਕੇ ਕੀ ਫਿਰ ਰਿਹਾ ਮੈਂ, ਉੱਥੇ ਤੇ ਜੰਗਲਾਂ 'ਚ ਦਰਖਤ ਨੇ ਜਿਨ੍ਹਾਂ ਨਾਲ ਕੰਡੇ ਵੀ ਹੋਣਗੇ, ਔਰ ਤੂੰ ਕੰਡਿਆਂ ਨਾਲ ਜ਼ਖਮੀ ਵੀ ਹੋਏਗਾ। ਤੂੰ ਜੋ ਚੀਜ਼ ਲੱਭ ਰਿਹਾ ਉਹ ਜੰਗਲਾਂ ਤੇ 'ਚ ਨਹੀਂ ਹੈਗੀ, ਕਿਉਂਕਿ ਜੰਗਲਾਂ 'ਚ ਉਸੇ ਦਰਖਤ ਵੀ ਨੇ ਜਿਨ੍ਹਾਂ ਨਾਲ ਕੰਡੇ ਵੀ ਹੋਣਗੇ, ਔਰ ਤੂੰ ਹਰਟ ਵੀ ਹੋਏਗਾ, ਜ਼ਖਮੀ ਵੀ ਹੋਏਗਾ। ਬੱਸੀ ਰੱਬ ਹਿਆਲੀ ਹੈ ਕਿ ਰੱਬ ਤੇ ਤੇਰੇ ਅੰਦਰ ਵਸਦਾ ਹੈ। ਜੰਗਲ ਕਿਆ ਢੂੰਡੇ, ਤੂੰ ਜੰਗਲਾਂ 'ਚ ਕੀ ਖੁਆਰ ਹੋ ਰਿਹਾ ਲੱਭਣਾ ਸੀ ਰੱਬ ਨੂੰ, ਰੱਬ ਤੇ ਤੇਰੇ ਅੰਦਰ ਹੈ। ਹਯਾਲੀਏ ਦਾ ਮਤਲਬ ਹੁੰਦਾ ਦਿਲ। ਜੀ, ਕਿ ਰੱਬ ਤੇ ਤੇਰੇ ਦਿਲ 'ਚ ਵਸਦਾ ਹੈ, ਅੰਦਰ ਹੈ ਰੱਬ। ਵਸੀ ਰੱਬ ਹਯਾਲੀਏ, जंगल क्या ढूंढे। ਜੰਗਲ ਕਿਆ ਢੂੰਢੇ। ਡਾਕਟਰ ਸਾਹਿਬ ਕਮੈਂਟ ਕਰਨਾ ਸੀ ਸਟਰਕਚਰ ਤੇ, ਇੱਥੇ ਮੈਨੂੰ ਬੜਾ करो करो। ਸਟਰਕਚਰ ਤੇ ਕਿ ਬਾਬਾ ਜੀ ਨੇ ਜਿਹੜਾ ਦੋਹਾ ਲਿਖਿਆ ਹੈ ਆਪਣੇ ਵਜ਼ਨ ਪੂਰਾ ਰੱਖਣ ਵਾਸਤੇ, ਉੱਤੇ ਜੰਗਲ ਦੀ ਜਗ੍ਹਾ ਵਨ ਇਸਤੇਮਾਲ ਕੀਤਾ ਹੈ ਤੇ ਦੂਸਰੇ ਸ਼ੇਰ ਦੇ ਵਿੱਚ ਵਨ ਦੀ ਜਗ੍ਹਾ ਜੰਗਲ ਇਸਤੇਮਾਲ ਕੀਤਾ ਹੈ।
Is this because ਉਹ ਵਜ਼ਨ ਰੱਖਣ ਵਾਸਤੇ ਜਾਂ ਇਹਦੇ ਚ ਕੋਈ ਕੰਟੈਕਸਚੁਅਲ ਡਿਫਰੈਂਸ ਰੱਖਣਾ ਚਾਹੁੰਦੇ ਸਨ? I guess ਜਿਹੜੇ ਦੋਨੋਂ ਇਹ ਲਫ਼ਜ਼ ਪ੍ਰਚਲਿਤ ਨਹੀਂ ਹੋਣੇ ਨਹੀਂ, ਆ। ਵਜ਼ਨ ਰੱਖਣ ਲਈ, ਹੈਨਾ? ਵਜ਼ਨ ਰੱਖਣ ਲਈ ਕੁਝ ਨਹੀਂ ਕੀਤਾ ਗਿਆ। ਅੱਛਾ 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 ਅੱਛਾ। ਤੇ ਇੱਥੇ ਫਰਕ ਕਿਸ ਤਰ੍ਹਾਂ ਹੈਗਾ ਕਿ ਉੱਤੇ ਉਹਨਾਂ ਨੇ ਵਨ ਕਿਹਾ, ਥੱਲੇ ਜੰਗਲ ਕਿਹਾ? ਹੈ ਉੱਪਰ ਇਹਨਾਂ ਨੇ ਵਨ ਕਿਹਾ ਕਿ ਵਨ ਕੰਡਾ ਮੋੜੇ ਤੇ ਜੰਗਲ ਕਿਆ ਢੂੰਢੇ। ਵਨ ਤੁਸੀਂ ਕਿਹਾ ਦਰਖਤ ਦਾ ਨਾਂ ਹੈ। ਵਣ ਤੇ ਦਰਖਤ ਦਾ ਨਾਂ ਹੈ ਨਾ, ਅੱਛਾ ਠੀਕ ਹੈ। ਤੇ ਜੰਗਲ, ਜੰਗਲ ਜਿਹੜਾ ਉਹਦੇ ਵਿੱਚ ਤੇ ਸਾਰੇ ਹੀ ਦਰਖਤ ਹੈਗੇ ਨੇ। ਠੀਕ ਹੈ ਬੀਬਾ ਜੀ, ਮੈਂ ਲੱਗਦਾ ਹੈ ਜੰਗਲ ਨਹੀਂ ਹੈਗਾ, ਵਨ ਦਰਖਤ ਦਾ ਨਾਂ ਹੈ, ਕਿਉਂਕਿ ਥੱਲੇ ਫਿਰ ਜੰਗਲ ਆ ਗਿਆ। ਮੇ ਬੀ ਹੋ ਹਾਂਜੀ। ਸਕਦਾ ਹੈ, ਪਰ ਉਹ ਮਤਲਬ ਕਿ ਉਹੀ ਗੱਲ ਹੁੰਦੀ ਹੈ ਨਾ ਕਿ ਵੀ ਵੀ ਕੈਨ ਟੇਕ ਇਟ both ways I guess, ਕਿ ਵੀ ਉਹਨਾਂ ਨੇ ਜਿਹੜੀ ਉਸ ਜ਼ਬਾਨ ਦੇ ਉਸ ਚੀਜ਼ ਨੂੰ ਡਿਸਕ੍ਰਾਈਬ ਕਰਨ ਨੂੰ, ਡਾਕਟਰ ਸਾਹਿਬ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਜਿਹੜਾ ਇੱਕ ਉਸ ਚੀਜ਼ ਨੂੰ ਡਿਸਕ੍ਰਾਈਬ ਕਰਨ ਲਈ ਜੋ ਵੀ ਐਟ ਦੈਟ ਟਾਈਮ ਚੱਲਦੇ ਸੀਗੇ ਲਫ਼ਜ਼, ਉਹਨਾਂ ਨੇ ਸਾਰੇ ਯੂਜ਼ ਕੀਤੇ ਦੋਨੋਂ ਹੀ, ਕਿ ਵੀ ਸਭ ਨੂੰ ਹੀ ਸਮਝ ਆ ਜਾਏ। ਦੇਖੋ ਜੀ ਬੀਬਾ ਜੀ, ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਇਮੈਜੀਨੇਸ਼ਨ ਦੀਆਂ ਛਾਲਾਂ ਮਾਰ ਕੇ ਅੱਗੇ ਜਾਈਏ, ਪਹਿਲੇ ਜਿਹੜਾ ਉਹ ਲਫ਼ਜ਼ ਹੈਗਾ ਟੈਕਸਟ ਵਿੱਚ, ਪਹਿਲੇ ਤੇ ਪ੍ਰਾਇਮੇਸੀ ਉਹਦੀ ਹੈ ਨਾ। ਵਣ ਜਿਹੜਾ ਹੈ, ਵਣ ਤੇ ਇੱਕ ਦਰਖਤ ਦਾ ਨਾਂ ਹੈ। ਠੀਕ ਹੈ ਸਰ, ਠੀਕ। ਤੇ ਜੇ ਵਣ ਇੱਕ ਦਰਖਤ ਦਾ ਨਾਂ ਹੈ ਤੇ ਤੁਸੀਂ ਵਣ ਨੂੰ ਬਾਣੀ ਸਮਝੋ। ਠੀਕ ਹੈ ਸਰ ਜੀ। ਹਾਂਜੀ, ਤੁਸੀਂ ਹੋਰ ਇਹਦੇ ਤੇ ਸਹੀਦ ਸਾਹਿਬ ਨਾ ਹਾਂ, ਹੁਣ ਇਹਦੇ ਤੇ ਤੁਸੀਂ ਮੈਨੂੰ- ਆਪਣੇ ਖਿਆਲਾਤ ਪੇਸ਼ ਕਰੋ। ਮੇਰਾ ਮੁਖਤਸਰ ਖਿਆਲ ਇਹੀ ਹੈ ਕਿ ਉਹ ਜਿਹੜਾ ਇੱਕ ਰਿਕਰਿੰਗ ਥੀਮ ਹੈ, ਫਲਸਫਾ ਹੈ ਸਾਡੇ ਟ੍ਰੈਡੀਸ਼ਨਲ ਕਲਾਸੀਕਲ ਪੋਇਟਰੀ ਦਾ, ਜਿਹੜਾ ਬਾਬਾ ਜੀ ਤੋਂ ਅਸੀਂ ਲੈ ਕੇ ਚੱਲਨੇ ਪਏ ਹਾਂ, ਕਿ ਰੱਬ ਤੁਹਾਡੇ ਅੰਦਰ ਵਸਦਾ ਹੈ ਔਰ ਤੁਸੀਂ ਸਾਰੀ ਜਿਹੜੀ ਗਾਈਡੈਂਸ ਹੈ ਉਹ ਤੁਸੀਂ ਅੰਦਰੋਂ ਲੈ ਸਕਦੇ ਹੋ, ਕਿਉਂਕਿ ਜਿਹੜੀ ਐਕਸਟਰਨਲ ਯੂਨੀਵਰਸ ਹੈ ਉਹਦਾ ਵੀ ਇੱਕ ਪੈਰਲਲ ਇੰਟਰਨਲ ਯੂਨੀਵਰਸ ਹੈ ਜਿਹੜੀ ਤੁਹਾਡੇ ਅੰਦਰ ਵਸਦੀ ਹੈ, ਅਤੇ ਉਹਨਾਂ ਤੁਸੀਂ ਅਗਰ ਸਿੰਕਰੋਨਾਈਜ਼ ਕਰਨਾ ਚਾਹੁੰਦੇ ਹੋ ਤੇ ਪਹਿਲੇ ਅੰਦਰ ਜਾਓ, ਅੰਦਰ ਵੇਖੋ, ਸੋਚ ਵਿਚਾਰ ਕਰੋ, ਐਕਸਟਰਨਲ ਐਕਸਪੀਰੀਐਂਸਿਸ ਨੂੰ ਇੰਟਰਨਲਾਈਜ਼ ਕਰੋ, ਔਰ ਇਸ ਤਰ੍ਹਾਂ ਤੁਸੀਂ ਰੱਬ ਨੂੰ ਪਾ ਸਕਦੇ ਹੋ। ਅਗਰ ਤੁਸੀਂ ਇਹਨਾਂ 'ਚ, ਮੈਂ ਸਮਝਣਾ ਕਿ ਇਹ ਜਿਹੜਾ ਕੰਟਰਾਡਿਕਸ਼ਨ ਤੇ ਕੰਟਰਾਸਟ ਹੈ ਇਨਰ ਤੇ ਐਕਸਟਰਨਲ ਦੇ ਵਿੱਚ, ਅਗਰ ਉਹ ਰਹੇਗਾ ਤੇ ਫਿਰ ਤੁਸੀਂ ਰੱਬ ਨੂੰ ਜਾਂ ਆਪਣੇ ਨੇਚਰ ਨਾਲ ਤੁਸੀਂ ਸਿੰਕਰੋਨਾਈਜ਼ ਨਹੀਂ ਕਰ ਸਕਦੇ ਆਪਣੇ ਆਪ ਨੂੰ। ਤੇ ਇਹ ਇਟਸ ਅ ਵੈਰੀ ਰਿਕਰਿੰਗ ਥੀਮ ਕਿ ਜਿਹੜਾ ਨਾ ਮੈਨੂੰ ਇਹ ਸਮਝ ਆਈ। ਇੱਕ ਵਾਰੀ ਫੇਰ ਪੜ੍ਹੋ ਜ਼ਰਾ। ਜੰਗਲ ਜੰਗਲ ਕਿਆ ਭਵੇਂ, ਵਨ ਕੰਡਾ ਮੋੜੇ। ਵਨ ਕੰਡਾ ਮੋੜੇ ਮੈਨੂੰ ਸਮਝ ਨਹੀਂ ਆਈ ਵੈਸੇ ਆ ਜਿਹੜੀ ਤਿੰਨ ਸ਼ਬਦਾਂ ਦੀ ਜਿਹੜੀ ਆਪਸ ਚ ਇਹਦਾ ਤੇ ਵਣ ਦੇ ਦਰਖਤ ਤੇ ਕੰਡੇ ਜਿਹੜੇ ਨੇ, ਤੇ ਵਣ ਦੇ ਦਰਖਤ ਤੇ ਜਿਹੜੇ ਹੋਰ ਜਿਹੜੇ ਜੰਗਲ ਦੇ ਵਿੱਚ ਕੰਡਿਆਂ ਵਾਲੇ ਦਰਖਤ ਨੇ, ਉਹਨਾਂ ਨੂੰ ਤੂੰ ਬੋੜ ਰਿਹਾ, ਮਤਲਬ ਉਹਨਾਂ ਨੂੰ ਮਦੋੜ ਰਿਹਾ, ਉਹਨਾਂ ਨੂੰ ਤੂੰ ਮਦੋੜ ਕੇ ਤੁਰਿਆ ਜਾ ਰਿਹਾ, ਤੂੰ ਉਹਨਾਂ ਦੇ ਵਿੱਚ ਵੱਜਦਾ, ਹਾਂ ਵਿੱਚ ਵੱਜਦਾ ਤੁਰਿਆ ਜਾ ਰਿਹਾ। ਯੂ ਆਰ ਸਟੈਪਿੰਗ, ਅੱਛਾ ਟ੍ਰੈਡਿੰਗ ਔਨ ਦੈਮ, ਉਹਨਾਂ ਦੇ ਚੱਲਦਾ ਜਾ ਰਿਹਾ। ਦੇਖੋ ਨਾ ਤੁਸੀਂ ਇਹਦੇ ਤੇ, ਹਾਂ ਸੀ ਦੈਟਸ ਦ ਹੋਲ ਥਿੰਗ, ਕਿ ਇੱਕ ਤੇ ਵਨ ਡਾਕਟਰ ਸਾਹਿਬ ਨੇ ਦੱਸਿਆ ਕਿ ਕੰਡੇ ਵਾਲੀ ਚੀਜ਼ ਨਹੀਂ ਹੈ, ਤੇ ਦੈਨ ਨੈਕਸਟ ਇਜ਼ ਕਿ ਕੰਡੇ ਵਾਲੀ ਕੰਡਿਆਂ ਨੂੰ, ਕਿ ਕੰਡੇ ਜਾਂ ਜੋ ਵੀ ਤੇਰੇ ਸਾਹਮਣੇ ਆ ਰਿਹਾ ਤੂੰ ਉਹਨਾਂ ਨੂੰ ਮਦੋੜ ਕੇ ਤੁਰਿਆ ਜਾ ਰਿਹਾ, ਉਹਨਾਂ ਦੇ ਵਿੱਚ ਵੱਜਦਾ ਤੁਰਿਆ ਫਿਰਦਾ। ਯੂ ਆਰ ਡਾਇਰੈਕਸ਼ਨ। ਵਣ ਦਾ ਤੇ ਕੰਡਾ ਨਹੀਂ ਹੈਗਾ, ਹਾਂ, ਤੇ ਪਰ ਕਿੱਕਰ ਦਾ ਤੇ ਕੰਡਾ ਹੈਗਾ ਨਾ। ਕੰਡਿਆਲੇ ਉੱਥੇ ਹੋਰ ਜਿਹੜੇ ਹੈਗੇ ਨੇ ਪਲਾਂਟਸ, ਤੋਂ ਉਹਨਾਂ ਨੂੰ ਮਦੋੜਦਾ ਤੁਰਿਆ, ਮਰੋੜਦਾ ਤੁਰਿਆ, ਤੋੜਦਾ ਤੁਰਿਆ ਜਾ ਰਿਹਾ, ਐਜ਼ ਇਫ ਯੂ ਆਰ ਲੌਸਟ। ਹਾਂਜੀ। ਵਸੀ ਰੱਬ ਹਿਆਲ ਲਈਏ, ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਢੇ। ਇਹ ਮਤਲਬ ਸਿੰਪਲੀਫਾਈਡ ਤੇ ਉਹੀ ਹੈ ਨਾ ਕਿ ਰੱਬ ਹਿਆਲੀ ਤੁਹਾਡੇ ਦਿਲ 'ਚ ਜਿਹੜਾ ਵਸਦਾ, ਤੁਸੀਂ ਉਹਨੂੰ ਜੰਗਲਾਂ 'ਚ ਕੀ ਲੱਭਦੇ ਫਿਰਦੇ ਹੋ। ਮੈਨੂੰ ਇਹ ਵੈਸੇ ਡਾਕਟਰ ਸਾਹਿਬ ਦੇ ਸਮਝਾਉਣ ਤੋਂ ਬਾਅਦ ਬੜਾ ਮਜ਼ਾ ਆਇਆ ਸੁਣ ਕੇ, ਬੀਬਾ ਜੀ ਨੇ ਜਿਹਨੇ ਐਕਸਪਲੇਨ ਕੀਤਾ, ਮੈਂ ਬੜੀ ਦੇਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਵਨ ਕੰਡਾ ਮੋੜੇ ਦਾ ਮਤਲਬ ਕੀ ਹੈ। ਥੈਂਕ ਯੂ। ਹੁਣ ਇੱਥੋਂ ਸਮਝ ਕੇ ਤੁਹਾਡੀ ਤਾਂ ਮੈਨੂੰ ਪਤਾ ਲੱਗਦਾ ਕਿ ਫਰੀਦਾ ਜੀ ਕਹਿ ਰਹੇ ਨੇ, ਕਿ ਫਰੀਦ ਜੀ ਕਹਿ ਰਹੇ ਨੇ ਕਿ ਉਹ ਲੋਕ ਜਿਹੜੇ ਕਿ ਲੌਸਟ ਨੇ ਜੰਗਲਾਂ 'ਚ, ਬਿਲਕੁਲ they are lost, completely lost, they don't know what they're doing, where they are going, they are directionless, they are guided, ਮਾਰਦੇ ਫਿਰ ਰਹੇ ਨੇ, ਟਕਰਾ ਮਾਰਦੇ ਫਿਰਦੇ ਨੇ।
ਤੇ ਰਸਤੇ 'ਚ ਜੋ ਕੁਛ ਆ ਰਿਹਾ ਨੂੰ ਮਧੋਲੀ ਜਾ ਰਹੇ ਨੇ। ਦੈਟ ਇਜ਼ ਅ ਵੈਰੀ ਬਿਊਟੀਫੁਲ ਵਰਡ ਮਧੋਲੀ, ਜਿਹੜਾ ਤੁਸੀਂ ਇਸਤੇਮਾਲ ਕੀਤਾ ਨਾ। ਹਮ। ਥੈਂਕ ਯੂ, ਇਹ ਮੈਨੂੰ ਹੁਣ ਸਮਝ ਆਈ ਹੈ। ਥੈਂਕ ਯੂ ਵੈਰੀ ਮਚ ਜੀ। ਬੀਬਾ ਜੀ, ਹੁਣ ਤੁਸੀਂ ਕੁਛ ਮੈਂ ਕਰਾਂ? ਵਸੇ ਵਸੀ ਰੱਬ ਵਸੇ ਹਿਆਲੀਏ। ਰੱਬ ਹਿਆਲੀਏ, Yeah, ਮਤਲਬ ਰੱਬ ਜਿਹੜਾ ਹੈ ਉਹ ਤੇ ਦਿਲ ਦੇ ਵਿੱਚ ਹੀ ਦਿਲ ਹੈ। ਦੇ ਵਿੱਚ ਵਸਦਾ ਹੈ। ਵਸਦਾ ਹੈ। ਹਾਂਜੀ, ਹਾਂ ਹਾਂ ਹਾਂ। ਇਹ ਵੱਸੀ ਮੈਨੂੰ ਬੜਾ ਪਿਆਰਾ ਲੱਗਾ ਜਿਹੜਾ ਕਿ ਦੀ ਕੰਸਟਰਕਸ਼ਨ ਹੈ। ਵੱਸੀ ਮੈਂ ਪਹਿਲੇ ਕਿਤੇ ਪੜ੍ਹਿਆ ਨਹੀਂ ਪੂਰੀ ਪੰਜਾਬੀ ਕਲਾਸਿਕ ਦੇ ਵਿੱਚ। ਵਸਦਾ, ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਫਲਾਣਾ ਕਿੱਥੇ ਵਸਦਾ, ਹਾਂਜੀ ਕਿੱਥੇ ਹਾਂਜੀ ਵਸੇਬ ਕਿੱਥੇ ਹੈ ਫਲਾਣੇ ਦਾ ਹਾਂਜੀ ਜਾਂ ਹਾਂਜੀ ਵਸਦਾ ਹੈ, that is that ਵਸ। ਲੇਕਿਨ ਵੱਸੀ ਇਜ਼ ਅ ਨਿਊ ਵਰਡ। ਹਾਂਜੀ ਹਾਂਜੀ ਮਚ ਬੜਾ ਖੂਬਸੂਰਤ ਲੱਗਾ ਮੈਨੂੰ ਵੱਸੀ, ਹਾਂ। ਬਹੁਤ ਖੂਬਸੂਰਤ। ਚਲੋ ਜੀ, ਮੈਂ ਧੰਨਵਾਦ। ਕਰ ਦਿੰਦੀ ਹਾਂ ਹੁਣ ਡਾਕਟਰ ਸਾਹਿਬ ਤੋਂ ਡਾਂਟ ਖਾਣ ਦਾ ਮੇਰਾ ਮੌਕਾ। ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ। ਜਿੱਦਾਂ ਇਸ ਚੀਜ਼ ਨੂੰ ਜਿਹੜਾ ਇਹਦਾ obvious meaning ਹੈਗਾ ਆਪਾਂ ਉਹਦਾ ਹੁਣ ਕਲੈਰੀਫਾਈ ਕਰ ਦਿੱਤਾ ਹੈਗਾ। ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਸੋ ਡਾਕਟਰ ਸਾਹਿਬ ਇਹਨੂੰ ਐਕਸਪੈਂਡ ਕਰਾਂ ਕਿ ਨਾ ਕਰਾਂ, ਕਿ ਇਹਨੂੰ ਲਿਟਰਲੀ ਰਹਿਣ ਦੇਈਏ? ਨਹੀਂ, ਲਿਟਰਲੀ ਕਿਉਂ ਰਹਿਣ ਦਿਓ, ਜੋ ਚਲੋ ਫਿਰ ਤੁਹਾਡਾ ਮੈਂ ਖਿਆਲ ਹੈ। ਕਰਦੀ, ਚਲੋ ਫਿਰ ਠੀਕ ਹੈ। ਚਲੋ ਸੋ ਫਿਰ ਮੇਰਾ ਜਿਹੜਾ ਸੋਚਣਾ ਹੈ ਕਿ ਬੰਦਿਆ, ਤੂੰ ਇਸ ਜਿਹੜੀ ਤੇਰੀ ਡਿਵਾਈਨ ਐਨਰਜੀ ਹੈ ਨੂੰ ਆਪਣੇ ਤੋਂ ਬਾਹਰ ਲੱਭਦਾ ਫਿਰਦਾ ਹੈ, ਐਵੇਂ ਜੰਗਲਾਂ ਵਿੱਚ ਭਟਕਦਾ ਹੈ, ਕੰਡਿਆਲੇ ਪੇੜਾਂ ਦੇ ਵਿੱਚ ਵੱਜਦਾ ਫਿਰਦਾ ਹੈ, ਯਾਨੀ ਉੱਥੇ ਤੈਨੂੰ ਨਿਰਾਸ਼ਾ ਤੇ ਦੁਖੀ ਲੱਭਣਾ ਹੈ। ਐਂਡ ਆਲਸੋ ਆਈ ਥਿੰਕ ਓਵਰ ਹੇਅਰ ਜਿੱਦਾਂ ਇਹ ਕਰਦਾ ਹੈ ਕਿ ਵੀ ਇਨ ਦੈਟ ਪ੍ਰੋਸੈਸ ਤੁਸੀਂ ਜੰਗਲ ਨੂੰ ਵੀ ਡਿਸਟਰੋਏ ਕਰ ਰਹੇ ਹੋ। ਜਿਹੜਾ ਉਹ ਇੱਕ ਕਹਿ ਰਿਹਾ ਨਾ ਕੰਡਾ ਮੋੜੇ, ਕਿ ਵੀ ਤੁਸੀਂ ਉਹ ਜੰਗਲ ਦੇ ਵਿੱਚ ਜਿਹੜੀ ਚੀਜ਼ਾਂ ਨੂੰ ਮਧੋਲਦੇ ਜਾਂਦੇ ਹੋ, ਤੁਸੀਂ ਆਪਣੇ ਜਿਹੜਾ ਅਰਾਊਂਡ ਹੈਗਾ ਆ ਨੇਚਰ ਨੂੰ ਵੀ ਤੁਸੀਂ ਖਰਾਬ ਕਰਦੇ ਹੋ, ਜਦ ਤੁਸੀਂ ਬੇਵਜ੍ਹਾ ਕਿਸੇ ਮਤਲਬ ਕਿ ਬੇਵਜ੍ਹਾ ਦੀ ਇਹ ਤਲਾਸ਼ ਹੈ ਜਿਹੜੀ ਤੁਹਾਡੀ, ਉੱਥੇ ਤੈਨੂੰ ਨਿਰਾਸ਼ਾ ਤੇ ਦੁਖੀ ਲੱਭਣਾ। ਇੱਥੇ ਸ਼ਾਇਦ ਉਹ ਮੇ ਬੀ ਇੱਥੇ ਜੋਗੀਆਂ ਵਰਗਿਆਂ ਨੂੰ ਵੀ ਐਡਰੈਸ ਕਰਕੇ ਕਹਿ ਰਹੇ ਨੇ ਕਿ ਵੀ ਤੁਸੀਂ ਜਿਹੜੇ ਜੰਗਲਾਂ 'ਚ ਐਵੇਂ ਭਟਕਦੇ ਫਿਰਦੇ ਹੋ, ਤੁਸੀਂ ਗਲਤ ਕਰਦੇ ਹੋ। ਤੇ ਕਹਿੰਦੇ ਨੇ ਉਹ ਤਾਂ ਤੇਰੇ ਅੰਦਰ ਹੀ ਵਸਦਾ ਹੈ, ਜਿਸ ਤਰ੍ਹਾਂ। ਅੱਛਾ, ਬਾਬਾ ਨਾਨਕ ਦਾ ਇੱਕ ਬੜਾ ਵਧੀਆ ਕਹਿੰਦੇ ਨੇ ਕਿ ਵੀ ਅੱਛਾ 6ਵੇਂ ਗੁਰੂ ਜਿਹੜੇ ਸੀਗੇ ਅਰਜਨ ਦੇਵ, ਉਹਨਾਂ ਨੇ ਲਿਖਿਆ ਸੀ ਸਭ ਕੁਝ ਘਰ ਮੇ ਬਾਹਰ ਨਹੀਂ ਗੁਰੂ। ਫਿਰ ਅੱਗੇ ਕਹਿੰਦੇ ਨੇ ਬਾਹਰ ਢੂੰਡੇ ਸੋ ਭੂਲ ਭੁਲਾਈ, ਗੁਰ ਪ੍ਰਸਾਦੀ ਜਿਨ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਇਸੇ ਪੁਆਇੰਟ ਨੂੰ ਉਹਨਾਂ ਨੇ ਅੱਗੇ ਤੋਰਿਆ ਹੈ ਕਿ ਤੂੰ ਸਭ ਕੁਝ ਘਰ ਮੇ ਮੀਨਸ ਅੰਦਰ, ਤੁਹਾਡੇ ਅੰਦਰ ਹੈਗਾ, ਤੁਸੀਂ ਜਿਹੜੇ ਬਾਹਰ ਲੱਭਦੇ ਹੋ ਉਹ ਐਵੇਂ ਭੁਲੇਖਾ ਹੈ ਤੁਹਾਡਾ। ਤੇ ਜਦ ਗੁਰ ਪ੍ਰਸਾਦ, ਗੁਰੂ ਦੇ ਆਸ਼ੀਰਵਾਦ ਨਾਲ ਜਾਂ ਉਹਦੀ ਸੂਝ ਦੇ ਨਾਲ ਜੇ ਤੁਹਾਨੂੰ ਆਪਣੇ ਅੰਤਰ ਜੋ ਲੱਭਦਾ ਹੈ, ਤੇ ਅੰਦਰ ਬਾਹਰ ਸੁਹੇਲਾ, ਫਿਰ ਹਰ ਜਗ੍ਹਾ ਸੁਹੇਲਾ ਹੀ ਸੁਹੇਲਾ, ਵਧੀਆ ਹੀ ਵਧੀਆ। ਸੋ ਇਹਦੇ ਨਾਲ ਇਹ ਤੁਕ ਜਿਹੜੀ ਹੈਗੀ ਹੈ ਗੁਰੂ ਅਰਜਨ ਦੇਵ 5ਵੇਂ ਪਾਤਸ਼ਾਹ ਨੇ ਜਿਹੜੀ ਹੈ ਇਹ ਲਿਖੀ ਹੈ ਤੁਕ। ਸੋ ਇਟ ਗੋਜ਼ ਵੈਰੀ ਵੈਲ ਵਿਦ ਦਿਸ। ਬਸ ਇਹੀ ਕਹਿਣਾ ਸੀ ਜੀ। ਬੀਬਾ ਜੀ, ਜਸਟ ਅ ਕਮੈਂਟ ਜੀ। ਆਈ ਲਾਈਕ ਯੂਰ ਐਕਸਪਲੇਨੇਸ਼ਨ ਕਿ ਜਿਵੇਂ ਤੁਸੀਂ ਕਿਹਾ ਨਾ ਕਿ ਜਿਹੜਾ ਕੰਡਾ ਹੈ, ਉਹ ਦਰਖਤ ਜਿਹੜੇ ਕੰਡੇ ਵਾਲੇ ਨੇ ਉਹ ਵੀ ਤੇ ਨੇਚਰ ਨੇ, ਉਹ ਵੀ ਤੇ ਲਿਵਿੰਗ ਬੀਇੰਗ ਨੇ। ਸੋ ਅਗਰ ਉਹ ਤੁਹਾਨੂੰ ਰਸਤੇ 'ਚ ਪਏ ਨੇ ਔਰ ਤੁਹਾਨੂੰ ਨਹੀਂ ਛੇੜਦੇ ਪਏ, ਤੁਸੀਂ ਐਵੇਂ ਉਹਨਾਂ ਨੂੰ ਬਦਲੀ ਜਾ ਰਹੇ ਹੋ। ਤੁਸੀਂ ਆਪਣੇ ਸਫ਼ਰ ਦੇ ਨਾਲ ਤੁਸੀਂ এনवायरमेंट ਨੂੰ ਜਾਂ ਤੁਸੀਂ Nature ਦੁਨੀਆ ਨੂੰ- ਜਿਹੜੀ ਤੁਹਾਡੇ ਆਲੇ ਦੁਆਲੇ ਚੰਗੇ ਲੋਕ ਮਾੜੇ ਲੋਕ ਜੋ ਵੀ ਨੇ, ਤੁਸੀਂ এনवायरमेंट ਨੂੰ ਵੀ ਨਾਲ ਡਿਸਟਰੋਏ ਕਰ ਰਹੇ ਹੋ ਆਪਣੀ ਬੇਤੁਕੀ ਤਲਾਸ਼ ਦੇ ਵਿੱਚ। ਬਹੁਤ ਅੱਛੇ, ਵੈਰੀ ਗੁੱਡ। ਦੂਸਰਾ ਮੈਂ ਤੁਹਾਡਾ ਪੁਆਇੰਟ ਬਹੁਤ ਅੱਛਾ ਲੱਗਾ ਕਿ ਜਿਹੜਾ ਤੁਸੀਂ ਕਿਹਾ ਨਾ ਕਿ ਸੌਰੀ ਮੇਰਾ ਮਾਈਂਡ, ਗੁਰੂ ਅਰਜਨ ਦੇਵ ਜੀ ਦਾ ਜਿਹੜਾ ਲਿਖਿਆ ਹੋਇਆ ਹੈ। ਹਾਂਜੀ ਹਾਂਜੀ, ਥੈਂਕ ਯੂ ਵੈਰੀ ਮਚ, ਬਹੁਤ ਮਜ਼ਾ ਆਇਆ ਜੀ। ਸੌਰੀ ਹਾਂਜੀ, ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਜੀ ਜੀ। ਅੱਛਾ, ਮੈਨੂੰ ਲੱਗਾ ਇਹੋ, ਇੱਕ ਤਾਂ ਆਪਾਂ ਦਾ ਲਿਟਰਲ ਮੀਨਿੰਗ ਤੇ ਕੱਢ ਲਿਆ, ਔਰ ਮੇਰੀ ਇੱਕ ਸੋਚਣ ਵਾਲੀ ਗੱਲ ਇਹ ਕਰ ਰਿਹਾ ਕਿ ਜੋ ਜੰਗਲ ਨੇ, ਇਹ ਨੇ ਡਿਫਰੈਂਟ ਆਈਡੀਓਲੋਜੀਜ਼। ਇਨਸਾਨ ਨੂੰ ਕਹਿ ਰਹੇ ਨੇ ਕਿ ਤੂੰ ਇਹ ਡਿਫਰੈਂਟ ਆਈਡੀਓਲੋਜੀਜ਼ ਨੂੰ ਫਾਲੋ ਕਰਦਾ, ਭਟਕਦਾ ਕਿਉਂ ਫਿਰਦਾ। ਅੱਛਾ, ਇਹਦੇ ਵਿੱਚ ਸਾਰੇ ਹੀ ਆਉਂਦੇ ਨੇ, ਇਹ ਸੰਤ ਤੇ ਪੀਰ ਫਕੀਰ ਤੇ ਡੇਰਿਆਂ ਵਾਲੇ ਤੇ ਹੋਰ ਜਿੰਨੀਆਂ ਵੀ ਆਈਡੀਓਲੋਜੀ ਨੂੰ ਤੁਸੀਂ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਕਿਉਂ ਭਟਕਦੇ ਫਿਰਦੇ ਹੋ। ਦੂਸਰੀ ਲਾਈਨ 'ਚ ਕਹਿੰਦੇ ਨੇ ਕਿ ਵਸੀ ਰੱਬ ਨਾ ਜੋ ਉਹ ਤੇਰੇ ਦਿਲ ਵਿੱਚ ਹੈ। ਇੱਥੋਂ ਮੈਨੂੰ ਇੱਕ ਸਟੋਰੀ ਯਾਦ ਆ ਜਾਂਦੀ ਆ। ਜਿਹੜਾ ਗੌਤਮ ਬੁੱਧ ਸੀ, ਪ੍ਰਿੰਸ ਸੀਗਾ ਬੜਾ, 25-30 ਸਾਲ ਆਪਣੇ ਘਰ ਰਿਹਾ ਐਸ਼ੋ ਇਸ਼ਰਤ ਦੇ ਵਿੱਚ,
ਬਾਅਦ ਦੇ ਵਿੱਚ ਫਿਰ ਸਮਾਣਾ ਬਣ ਗਿਆ। ਸਮਾਣੇ ਨੇ ਵਾਂਡਰਿੰਗ ਐਸਟਿਕਸ ਜਿਹੜੇ ਹੁੰਦੇ ਨੇ 6 ਸਾਲ ਜੰਗਲਾਂ ਵਿੱਚ ਘੁੰਮਦਾ ਰਿਹਾ, ਰੋਟੀ ਛੱਡ ਦਿੱਤੀ, ਸਰੀਰ ਜਿਹੜੀ ਸਕਿਨ ਐਂਡ ਬੋਨਸ ਬਣ ਗਈ ਉਹਦੀ। ਇੱਕ ਦਿਨ ਬੈਠਾ ਉਹ ਦਰਖਤ ਦੇ ਥੱਲੇ, ਬੋਰਡ ਦੇ ਉੱਤੇ ਥੱਲੇ ਬੈਠਾ, ਆਲਮੋਸਟ ਗੈਸਪਿੰਗ ਟਾਈਪ ਸਿਚੁਏਸ਼ਨ ਦੇ ਵਿੱਚ। ਇੱਕ ਜਨਾਨੀ ਦਾ ਨਾਂ ਹੈਗਾ ਸੁਜਾਤਾ, ਉਹ ਨਾਲ ਦੇ ਪਿੰਡ ਦੀ ਚੰਗੇ ਫਾਰਮਰ ਦੀ ਉਹ ਮਤਲਬ ਮੇਡ ਸੀ, ਮਿਲਕ ਮੇਡ ਉਹਨੂੰ ਕਹਿੰਦੇ ਆ। ਉਹ ਖੀਰ ਬਣਾ ਕੇ, ਗੁੜ ਦੀ ਦੁੱਧ ਦੀ ਖੀਰ ਬਣਾ ਕੇ ਉੱਥੇ ਲੋਕਾਂ ਨੂੰ ਵੰਡਦੀ ਫਿਰ ਰਹੀ ਸੀ। ਤੇ ਉਹਨੇ ਦੇਖਿਆ ਕਿ ਇਹ ਬੋਰਡ ਦੇ ਥੱਲੇ ਵੀ ਇੱਕ ਬੰਦਾ ਜਿਹੜਾ ਕਿ ਹੱਡੀਆਂ ਤੇ ਸਕਿਨ ਬੋਨਸ ਹੀ ਰਹਿ ਗਿਆ, ਉਹਦੇ ਅੱਗੇ ਵੀ ਰੱਖ ਦਿੱਤੀ। ਉਹਨੂੰ ਭੁੱਖੇ ਨੂੰ ਜਦੋਂ ਪਤਾ ਲੱਗਾ ਗੌਤਮ ਬੁੱਧ ਨੂੰ ਕਿ ਇਹ ਜਿਹੜੀ ਖੀਰ ਹੈ ਉਹਦੇ ਨਾਲ ਉਹਨੇ ਖਾ ਲਈ ਔਰ ਇੰਨੀ ਜ਼ਿਆਦਾ એનર્ਜੀ ਆਈ, ਮੇਰੇ ਖਿਆਲ ਉਹ ਆਰਗੂਮੈਂਟ ਵੀ ਹੋਈ ਹੋਗੀ ਥੋੜੀ। ਉਸ ਟਾਈਮ ਦੇ ਉੱਤੇ ਗੌਤਮ ਬੁੱਧ ਨੂੰ ਰੀਅਲਾਈਜੇਸ਼ਨ ਹੋਈ, ਇਨਲਾਈਟਨਮੈਂਟ ਹੋਈ ਕਿ ਸਰੀਰ ਆ ਜਿਹੜਾ ਬੋਡੀ ਆ, ਔਰ ਬੋਡੀ ਦੇ ਵਿੱਚ ਜੋ ਤਾਕਤਾਂ ਨੇ ਉਹਨਾਂ ਦੇ ਥਰੂ ਇਨਲਾਈਟਨਮੈਂਟ ਹੋਣ ਦੇ ਜ਼ਿਆਦਾ ਚਾਂਸਸ ਹੈ ਵਰਸਸ ਕਿ ਤੁਸੀਂ ਆਪਣੇ ਸਰੀਰ ਨੂੰ ਤਕਲੀਫਾਂ ਦਿਓ। ਭੁੱਖੇ ਰਹਿਣਾ, ਕੰਡਿਆਂ ਤੇ ਜੰਗਲਾਂ 'ਚ ਫਿਰਨਾ, ਸਰੀਰ ਨੂੰ ਦੁੱਖ ਦੇਣਾ ਉਹ ਸਮਾਣੇ ਕਰਦੇ ਸੀ। ਇਹਨੇ ਖਾਣਾ, ਖੀਰ ਖਾ ਕੇ ਜੋ ਇਹਨੂੰ ਅਵੇਅਰਨੈਸ ਹੋਈ, ਮੈਨੂੰ ਇਹ ਲੱਗਦਾ ਕਿ ਗੌਤਮ ਦੀ ਜਿਹੜੀ ਸਾਰੀ ਫਿਲਾਸਫੀ ਆ ਬਾਅਦ 'ਚ ਡਿਵੈਲਪ ਹੋਈ ਆ। ਪਹਿਲਾਂ ਤਾਂ ਐਸ਼ੋ ਇਸ਼ੋ ਦੀ ਜ਼ਿੰਦਗੀ, ਲਗਜ਼ਰੀ ਦੀ, ਦੂਸਰੀ ਫਿਰ ਸਮਾਣਿਆਂ ਦੀ ਸੈਲਫ ਮੋਰਟੀਫਿਕੇਸ਼ਨ ਦੀ ਜ਼ਿੰਦਗੀ 6-7 ਸਾਲ, ਔਰ ਉਹ ਤੋਂ ਬਾਅਦ ਜੋ ਆਈਡੀਓਲੋਜੀ ਗੌਤਮ ਬੁੱਧ ਨੇ ਬਣਾਈ ਔਰ ਖੁਦ ਬੁੱਧ ਬਣੇ ਨੇ, ਦੈਟ ਵਾਜ਼ ਦ ਮਿਡਲ ਵੇ, ਕਿ ਦੋਹਾਂ ਦੇ ਵਿਚਕਾਰ ਰਹਿ ਕੇ ਹੀ ਔਰ ਆਪਣੀਆਂ ਬੋਡੀ ਦੀਆਂ ਸ਼ਕਤੀਆਂ ਨੂੰ ਯੂਜ਼ ਕਰਕੇ ਹੀ ਇਨਲਾਈਟਮੈਂਟ ਆਉਣੀ ਆ, ਨੌਲੇਜ ਆਉਣੀ ਤੁਹਾਨੂੰ। ਮੇਰਾ ਖਿਆਲ ਇਹ ਸਟੋਰੀ ਵੀ ਇਹਦੇ ਨਾਲ ਕਾਫੀ ਰਲਦੀ ਆ ਕਿ ਦੂਸਰੇ ਜੰਗਲਾਂ 'ਚ ਜਾਂ ਦੂਸਰਿਆਂ ਆਈਡੀਓਲੋਜੀ 'ਚ ਭਟਕਣ ਦੀ ਕੋਈ ਲੋੜ ਨਹੀਂ, ਖੁਦ ਇਨਲਾਈਟਨ ਹੋਵੋ। ਤੁਹਾਡੀ ਬੋਡੀ ਹੈ, ਉਹਦੇ 'ਚ ਤਾਕਤਾਂ ਨੇ, ਉਹਨਾਂ ਨੂੰ ਯੂਜ਼ ਕਰੋ। ਮਿਹਰਬਾਨੀ। ਇਹ ਵੀ ਚੰਗਾ ਐਸਪੈਕਟ ਹੈਗਾ। ਸੋ ਦੈਟਸ ਗੁੱਡ। जस्ट वन क्विक कमेंट रिपीट कर जी रहा है, बोलो प्लीज। लेकिन मैंने बड़ा मेरे वास्ते नई चीज है कि ਜਿਹੜੀ ਸਿਵਾਰਿਸ਼ ਸ਼ਾਹ ਨੇ ਨਿੰਦਿਆ ਕੀਤੀ ਸੀ ਜੋਗੀਆਂ ਦੀ, ਕਿ ਜਿਹੜੇ ਦੁਨੀਆ ਛੱਡ ਕੇ ਬਾਹਰ ਚਲੇ ਜਾਂਦੇ ਨੇ, ਪਰ ਅਗੇਨ ਜੋ ਦੁਨੀਆ ਵਾਲਿਆਂ ਤੇ ਕਰਦੇ ਨੇ, ਕਿ ਬਾਬਾ ਜੀ ਨੇ ਇਹ ਗੱਲ ਉਸ ਜ਼ਮਾਨੇ 'ਚ 500-600-700 ਸਾਲ ਪਹਿਲੇ ਨਿੰਦਿਆ ਕਰਤੀ ਸੀ ਕਿ ਵੀ ਇਹ ਤਰੀਕਾ ਗਲਤ ਹੈਗਾ। ਬਿਲਕੁਲ ਉਹ ਫਿਰ ਰੀਇਟਰੇਟ ਉਹ ਫਿਰ ਅੱਗੇ ਜਿਹੜੇ ਫਿਰ ਬਾਬਾ ਨਾਨਕ ਆਏ ਉਹਨਾਂ ਨੇ ਬਹੁਤ ਵਾਰੀ ਇਹ ਰੀਇਟਰੇਟ ਗੱਲ ਕੀਤੀ ਹੈ। ਸੋ ਦਿਸ ਇਜ਼ ਅ ਕਨਸੈਪਟ ਦੈਟ ਹੈਜ਼ ਬੀਨ ਕੈਰੀਡ ਫਾਰਵਰਡ। ਸੋ ਸਾਡੇ ਕੋਲ ਤੇ ਇਹ ਪ੍ਰੂਫ ਇਸ ਵਕਤ ਹੈਗਾ ਨਾ 11th ਸੈਂਚੁਰੀ 12th ਸੈਂਚੁਰੀ ਦਾ, ਕਿ ਉਦੋਂ ਤੋਂ ਇਹ ਜਿਹੜਾ ਕਨਸੈਪਟ ਤੁਸੀਂ ਸਹੀ ਕਹਿ ਰਹੇ ਹੋ ਬਿਲਕੁਲ, ਕਿ ਇਹ ਕਨਸੈਪਟ ਉਦੋਂ ਦਾ ਸ਼ੁਰੂ ਹੋਇਆ which has been reiterated over the years and developed on। ਅੱਛਾ, ਉਹ ਮੁਸਲਸਲ ਪੈਰਲਲ ਚੱਲਦਾ ਪਿਆ ਕਿ ਇੱਕ ਯੋਗ ਵਾਲਾ ਇੰਸਟੀਟਿਊਸ਼ਨ ਹੈ ਜਿਹੜਾ ਕਿ ਇਨਸਿਸਟ ਕਰਦਾ ਪਿਆ ਕਿ ਜੰਗਲ ਜਾ ਕੇ ਬਹਿ ਜਾਓ, ਦੂਜਾ ਇੱਕ ਇੰਸਟੀਟਿਊਸ਼ਨ ਵਾਰਿਸ ਸ਼ਾਹ ਦਾ, ਫਰੀਦ ਬਾਬਾ ਜੀ ਦਾ ਤੇ ਨਾਨਕ ਜੀ ਦਾ ਵੀ ਇਹ ਨਹੀਂ, ਤੁਸੀਂ ਬਾਹਰ ਰਹਿ ਕੇ ਦੁਨੀਆ 'ਚ ਰਹਿ ਕੇ ਦੁਨੀਆ ਚਲਾਓ, ਦੁਨੀਆ ਰਹਿ ਕੇ ਬਸ। ਉਹ ਬਹੁਤਾ ਔਖਾ ਕੰਮ ਹੈ ਬਜਾਏ ਜੰਗਲ ਜਾ ਕੇ। ਤਾਂ ਰੈਵੋਲੂਸ਼ਨਰੀ ਕਨਸੈਪਟ ਸੀਗਾ ਐਟ ਦੈਟ ਟਾਈਮ। ਹਾਂਜੀ ਡਾਕਟਰ ਸਾਹਿਬ, ਹੁਣ ਤੁਹਾਡੀ ਗਾਈਡੈਂਸ ਚਾਹੀਦੀ। ਡਾਕਟਰ ਨੇ ਪਤਾ ਨਹੀਂ ਮੇਰੀ ਸੁਣੀ ਕਿ ਨਹੀਂ ਗੱਲ, ਕਿੱਥੇ ਨੇ ਡਾਕਟਰ ਸਾਹਿਬ? ਉਹ ਸੁਣ ਰਹੇ ਨੇ ਬਸ, ਆਈ ਥਿੰਕ ਹੀ ਇਜ਼। ਹਾਂਜੀ ਚਲੋ ਜੁਆਇਨ ਕਰ ਲੈਂਗੇ, ਤੁਸੀਂ ਅੱਗੇ ਪੜੋ। ਕਿਉਂਕਿ ਜਿਹੜੀ ਆਈਡੀਓਲੋਜੀ ਆ ਨਾ, ਇਹ ਤੇ ਗੁਰੂ ਨਾਨਕ ਤੋਂ 15ਵੀਂ ਸਦੀ ਤੋਂ ਪਹਿਲਾਂ ਆ ਬਾਬਾ ਫਰੀਦ ਦੀ ਅਸੀਂ 12ਵੀਂ ਸਦੀ ਦੀ ਪੜ੍ਹ ਰਹੇ ਹਾਂ, ਔਰ ਗੌਤਮ ਬੁੱਧ ਦੀ ਜਿਹੜੀ ਆ ਉਹ ਤਾਂ 300-400 BC। ਹਾਂਜੀ ਲੇਕਿਨ 3000 ਸਾਲ ਪਹਿਲੇ ਦੀ ਗੱਲ ਹੈ। ਹਾਂ, ਉਸ ਜ਼ਮਾਨੇ 'ਚ ਤਕਰੀਬਨ ਸਮਝ ਲਓ ਕਿ 1500 ਸਾਲ ਪਹਿਲੇ ਦੀ ਗੱਲ ਹੋਣੀ ਬਾਬਾ ਜੀ ਲਿਖਦੇ ਪਏ ਸਨ। ਹਾਂ, ਯਾਨੀ ਕਿ 1500 ਸਾਲ ਹੋ ਗਏ ਸਨ ਬੁੱਧਾ ਨੂੰ ਗੁਜ਼ਰੇ ਆ। ਬਿਲਕੁਲ। ਸੋ ਉਹ ਮਤਲਬ ਕਿ ਗਾਂ ਤੋਂ ਗਾਂ ਇਹ ਉਸ ਕਨਸੈਪਟ ਨੂੰ ਰਿਫਾਈਨ ਹੁੰਦਾ ਗਿਆ ਐਸ ਵੀ ਵੈਂਟ ਫਾਰਵਰਡ। ਅੱਛਾ, ਜਸਟ ਯੋਗ ਤੋਂ ਜਾਂ ਬੁੱਧਾ ਤੋਂ
ਇਹ ਸਾਨੂੰ ਪਤਾ ਹੈ ਕਿ ਇਹ ਯੋਗ ਦਾ ਇੰਸਟੀਟਿਊਸ਼ਨ ਦੀ ਫਾਊਂਡੇਸ਼ਨ ਕਿਨੇ ਲਈ ਕੀਤੀ ਸੀ? ਇਹ ਬੁੱਧਾ ਸੀ ਜਾਂ ਕੋਈ ਹੋਰ ਸੀ? ਕੋਈ ਹੈ ਤੇ ਬਾਰੇ ਕੋਈ ਨੌਲੇਜ ਹਲਕਾ ਫੁਲਕਾ ਜਿਹਾ? ਮੈਨੂੰ ਨਹੀਂ Towards- ਹੈਗੀ, ਆਪਾਂ ਪੜਿਆ ਸੀਗਾ ਯੋਗ ਦਾ, ਮੈਨੂੰ ਹੁਣ ਆਫ ਹੈਂਡ ਬਿਲਕੁਲ ਨਹੀਂ ਯਾਦ। ਅੱਛਾ, ਤੇ ਮੈਨੂੰ ਲੱਗਦਾ ਕਿ ਚਲੋ ਅਗਲੀ ਵਾਰ ਦਿਸ ਇਜ਼ ਗੋਇੰਗ ਟੂ ਬੀ ਆ ਹੋਮਵਰਕ, ਆਪਾਂ ਦੇਖ ਕੇ ਆਵਾਂਗੇ ਯੋਗ ਬਾਰੇ ਹਾਂ, ਥੋੜਾ ਜਿਹਾ। ਮੈਨੂੰ ਲੱਗਦਾ ਕਿ ਨਹੀਂ, ਇਹ ਕਿਉਂਕਿ ਜਿਹੜੀ ਜੇ ਲਿਖਤ ਪੜ੍ਹਤ ਹੈ ਨਾ, ਉਹ ਸਾਡੇ ਕੋਲ 3 ਤੋਂ 5000 ਸਾਲ ਤੱਕ ਦੀ ਹੈ ਲਿਖਤ ਪੜ੍ਹਤ, ਤੇ ਉਹਦੇ ਚ ਬੁੱਧਾ ਦਾ ਨਾਂ ਹੀ ਸਭ ਤੋਂ ਪਹਿਲੇ ਆਉਂਦਾ ਹੈ। ਦੁਨੀਆ ਨੂੰ ਕੱਟ ਕੇ ਬਾਹਰ ਜੰਗਲ ਤੇ ਦਰਖਤ ਲੈ ਜਾ ਕੇ ਬਹਿ ਕੇ ਤੇ ਅਲੱਗ ਅਲੱਗ ਹੋ ਜਾਣਾ। ਐਨੀਵੇਜ਼ ਨਹੀਂ, ਉਹ ਵੀ ਜਿਹੜਾ ਯੋਗ ਦਾ ਜਾਂ ਸਮਾਣੇ ਜਿਹੜੇ ਹੁੰਦੇ ਨੇ, ਉਹ ਤਾਂ ਪਹਿਲੇ ਮਹਾਤਮਾ ਬੁੱਧ ਤੋਂ ਪਹਿਲਾਂ ਦਾ ਸਮਾਣਿਆਂ ਦਾ ਹੈਗਾ ਨਾ, ਜੈਨਿਜ਼ਮ ਔਰ ਸਾਰਿਆਂ ਦੇ ਵਿੱਚ ਚੱਲਦਾ। ਉਹਨਾਂ ਲੋਕਾਂ ਨੇ ਵੀ ਗੌਤਮ ਬੁੱਧ ਦੀ ਇੱਥੇ ਇਹੀ ਤਾਂ ਡਿਫਰੈਂਸ ਹੈ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਮਿਡਲ ਆਫ ਦਾ ਵੇ ਕਿਹਾ ਕਿ ਤੁਸੀਂ ਸਭ ਕੁਝ ਕਰਨਾ ਸੁਸਾਇਟੀ ਦੇ ਵਿੱਚ ਰਹਿ ਕੇ ਕਰਨਾ, ਆਲਮੋਸਟ ਲਾਈਕ ਕਿ ਗੁਰੂ ਨਾਨਕ ਦੇਵ ਜੀ ਦੀ ਉਹੀ ਸੀ ਕਾਨਸੈਪਟ। ਐਕਸਟ੍ਰੀਮਿਜ਼ਮ ਨੂੰ ਛੱਡ ਕੇ, ਐਕਸਟ੍ਰੀਮ ਲਗਜ਼ਰੀ, ਐਕਸਟ੍ਰੀਮ ਮੋਰਟੀਫਿਕੇਸ਼ਨ, ਦੋਹਾਂ ਨੂੰ ਛੱਡ ਕੇ ਮਿਡਲ ਆਫ ਦਾ ਵੇ ਦਾ ਕਾਨਸੈਪਟ ਜਿਹੜਾ ਸੀ ਉਹ ਬੁੱਧ ਦਾ ਸੀ। ਬਿਲਕੁਲ ਸਹੀ ਹੈ। ਪਰ ਜਿਹੜੇ ਸੀਗੇ ਬੁੱਧਿਸਟ, ਉਹ they were not middle of the road. They try to be. I mean, that was maybe starting of trying to get to the middle of the road, because they were not middle of the road. Middle of the road आके जिस तरह वो काफी मेरे ख्याल जी डॉक्टर साहब जोग बारे दसो। बीबा जी बिल्कुल ठीक कह रहे हैं कि ਜਿਹੜੇ ਬੁੱਧਿਸਟ ਨੇ ਉਹ ਮਿਡਲ ਆਫ ਦਾ ਰੋਡ ਨਹੀਂ ਸਨ, ਉਹ ਦੁਨੀਆ ਨੂੰ ਤਰਕ ਛੱਡਣ, ਕੰਪਲੀਟਲੀ ਅਬੈਂਡਨ ਕਰਨ ਦੇ ਪ੍ਰਚਾਰਕ ਸਨ। ਅੱਛਾ, ਮੈਂ ਤੇ ਸਮਝਦਾ ਸੀ ਕਿ ਬੁੱਧ ਦੀ ਇਹੀ ਅਚੀਵਮੈਂਟ ਸੀ ਕਿ ਉਹਨੇ ਮਿਡਲ ਆਫ ਦਾ ਵੇ ਕਾਨਸੈਪਟ ਅੱਗੇ ਕੀਤਾ ਕਿ ਲਗਜ਼ਰੀ ਔਰ ਮੋਰਟੀਫਿਕੇਸ਼ਨ। ਨਹੀਂ, ਬੁੱਧ ਨੇ ਮਿਡਲ ਆਫ ਦਾ ਰੋਡ ਨਹੀਂ ਕੀਤਾ। ਬੁੱਧ ਨੇ ਤੇ ਦੁਨੀਆ ਤੋਂ ਬਾਹਰ ਬਹਿ ਜਾਣ ਦਾ ਕਿਹਾ। ਉਹਦੀ ਤੇ ਫਿਲਾਸਫੀ ਡਿਟੈਚਮੈਂਟ ਤੇ ਬੇਸ ਕਰਦੀ ਸੀ ਕਿ ਆਪਣੇ ਆਪ ਨੂੰ ਤੁਸੀਂ ਡਿਟੈਚ ਕਰ ਲਓ ਤਮਾਮ ਡਿਜ਼ਾਇਰਸ ਤੋਂ, ਖਾਹਿਸ਼ਾਂ ਤੋਂ। ਬਿਲਕੁਲ ਉਹ ਜਦੋਂ ਤੁਸੀਂ ਡਿਟੈਚ ਹੋ ਜਾਓਗੇ ਦੁਨੀਆ ਤੋਂ, ਤੇ ਤਾਂ ਹੀ ਤੁਹਾਨੂੰ ਪੀਸ ਮਿਲੇਗਾ, ਤਾਂ ਹੀ ਨਿਰਵਾਣ ਮਿਲੇਗਾ। ਨਿਰਵਾਣ ਦੀ ਸ਼ਰਤ ਹੀ ਐਸੀ ਕਿ ਤੁਸੀਂ ਦੁਨੀਆ 'ਚ ਨਹੀਂ ਰਹਿ ਸਕਦੇ, ਦੁਨੀਆ ਤੋਂ ਕੱਟਣਾ ਪਏਗਾ ਤੁਹਾਨੂੰ। ਕਿਉਂ ਡਾਕਟਰ ਸਾਹਿਬ? ਹਾਂਜੀ। ਫਿਰ then eventually he did not, ਇਹ ਬਿਲਕੁਲ ਇਹ ਬਲੈਕ ਐਂਡ ਵਾਈਟ ਨਹੀਂ ਸੀ ਕਿ ਤੁਹਾਨੂੰ ਦੁਨੀਆ ਤੋਂ ਡਿਟੈਚ ਹੋਣਾ ਪਏਗਾ। ਫਿਰ ਹੌਲੀ ਹੌਲੀ ਦੇ ਡਿਡ ਕੇ ਵੀ ਆਪਣਾ ਤੁਸੀਂ ਜੋ ਤੁਸੀਂ ਉਗਾਉਂਦੇ ਹੋ, ਪਕਾਉਂਦੇ ਹੋ, ਆਪਣਾ ਖਾਓ, ਇਹ ਉਹ ਨੋਟ ਕਿ ਵੀ ਦੁਨੀਆ ਦੇ ਤੁਸੀਂ ਉਹਦੇ ਤੇ ਪੜੋ। ਬਟ ਆਈ ਮੀਨ ਇਵੈਂਚੁਅਲੀ ਦੈਟ ਦ ਫਰਸਟ ਥਿੰਗ ਜਿਹੜੀ ਸਭ ਤੋਂ ਜਿੱਦਾਂ ਜਮਰ ਨੇ ਪਹਿਲਾਂ ਵੀ ਆਖਿਆ ਕਿ ਦ ਫਰਸਟ ਥਿੰਗ ਦੈਟ came to him was ਕਿ he has to find his salvation within himself. ਇਹ ਉਹਨਾਂ ਦੀ ਸਭ ਤੋਂ ਵੱਡੀ ਦੇਣ ਹੈਗੀ ਆ ਕਿ ਤੁਹਾਨੂੰ ਆਪਣੀ ਸੈਲਵੇਸ਼ਨ ਆਪਣੇ ਅੰਦਰ ਲੱਭਣੀ ਪੈਣੀ। ਜਿਸ ਤਰ੍ਹਾਂ ਇਹ ਕਹਿ ਰਹੇ ਸੀ ਕਿ ਤੁਹਾਨੂੰ ਆਪਣੇ ਆਪ ਨੂੰ ਯੂਜ਼ ਕਰਕੇ ਉਹਨੂੰ ਸੈਲਵੇਸ਼ਨ ਨੂੰ ਲੱਭਣਾ ਪੈਣਾ। ਐਂਡ ਡਿਟੈਚਮੈਂਟ ਉਹਨਾਂ ਦੀ ਥੋੜੀ ਸੀਗੀ, ਬਿਕਾਜ਼ ਲੇਕਿਨ ਉਹ ਜਿਹੜੀ ਸੈਲਵੇਸ਼ਨ ਆਪਣੇ ਅੰਦਰ ਕੋਈ ਆਪਣਾ ਖਜ਼ਾਨਾ ਤੇ ਨਹੀਂ ਦੱਬਿਆ ਹੋਇਆ ਹੈ ਨਾ। In the ultimate analysis, human beings are social animals, ਔਰ social animals ਜਿਹੜੇ ਨੇ ਉਹ ਜਿਵੇਂ ਐਕਟ ਕਰਦੇ ਨੇ, ਉਹਨਾਂ ਐਕਟਸ ਦੇ ਨਤੀਜੇ ਦੇ ਤੌਰ ਤੇ ਹੀ ਵਿਚਾਰ, ਫਲਸਫਾ, ਮਜ਼ਹਬ ਸਭ ਕੁਝ ਬਣਦਾ ਹੈ। ਇਸ ਵਾਸਤੇ ਜੇ ਬੁੱਧ ਜਿਹੜਾ ਹੈ ਉਹ ਜਿਹੜੀ ਐਨਲਾਈਟਨਮੈਂਟ ਹੈ ਔਰ ਐਮੈਂਸੀਪੇਸ਼ਨ ਹੈ, ਉਹ ਇਸ ਗੱਲ ਵਿੱਚ ਵੇਖਦਾ ਹੈ ਕਿ ਦੁਨੀਆ ਦੀ ਚੀਜ਼ਾਂ ਦੇ ਮੋਹ ਨੂੰ ਕੰਪਲੀਟਲੀ ਖਤਮ ਕਰਨ ਤੋਂ ਬਗੈਰ ਉਹ ਐਨਲਾਈਟਨਮੈਂਟ ਨਹੀਂ ਆ ਸਕਦੀ। ਇਹ ਸਹੀ ਹੈ। ਚਲੋ
ਅੱਗੇ ਚਲੀਏ। ਕਿਉਂਕਿ ਮੈਨੂੰ ਇਹ ਵੀ ਲੱਗਦਾ ਕਿ 6-7 ਸਾਲ ਘੁੰਮ ਕੇ ਫਿਰ ਕੇ ਮਤਲਬ ਦੂਜਿਆਂ ਦੀ ਆਈਡੀਓਲੋਜੀ ਦੇ ਪਿੱਛੇ ਲੱਗ ਕੇ ਜਿਹੜੇ 6-7 ਸਾਲ ਗੌਤਮ ਬੁੱਧ ਨੇ ਕਹਿ ਰਹੇ ਆ ਕਿ ਗੁਜ਼ਾਰੇ ਆ, ਆਲ ਆਫ ਏ ਸਡਨ ਉਹਨੂੰ ਇਨਲਾਈਟਮੈਂਟ ਜਿਹੜੀ ਹੋਈ ਆ, ਉਹਨੇ ਉਹ ਪੁਰਾਣੀ ਆਈਡੀਓਲੋਜੀ ਛੱਡ ਕੇ ਨਵੇਂ ਪਾਸੇ ਤੁਰਨ ਦੀ ਕੋਸ਼ਿਸ਼ ਜਿਹੜੀ ਕੀਤੀ ਆ, ਉਹਦਾ ਜੋ ਸਟਿਮੂਲਸ ਸੀ ਮੇਰਾ ਖਿਆਲ ਹੈ ਉਹ ਇਸੇ ਜਨਾਨੀ ਨੇ, ਸੁਜਾਤਾ ਨੇ ਕਿਹਾ ਕਿ ਤੇਰੀ ਬਾਡੀ ਇੰਪੋਰਟੈਂਟ ਹੈ, ਤੇਰੇ ਅੰਦਰ ਜਿਹੜੇ ਹਵਾਸ ਨੇ, ਸੈਂਸਿਸ ਨੇ, ਉਹਨਾਂ ਦਾ ਨੌਲੇਜ ਇੰਪੋਰਟੈਂਟ ਹੈ। ਬਿਫੋਰ ਯੂ ਬਲਾਈਂਡਲੀ ਫੋਲੋ ਐਨੀਬਾਡੀ, ਆਪਣਾ ਨੌਲੇਜ ਯੂਜ਼ ਕਰ, ਤੇਰੇ ਅੰਦਰ ਹੀ ਹੈ ਸਾਰਾ ਕੁਝ। ਮਤਲਬ ਇਹ ਜਿੱਧਰ ਨੂੰ ਤੁਸੀਂ ਗੱਲ ਲੈ ਕੇ ਜਾ ਰਹੇ ਹੋ, ਉਹਦੀ ਮੈਨੂੰ ਕੋਈ ਸਮਝ ਨਹੀਂ ਆ ਰਹੀ ਵੈਸੇ ਕਿ ਕਿਉਂਕਿ ਜਿਹੜਾ ਆਪਣਾ ਸੈਕੰਡ ਲਾਈਨ ਕਿਉਂਕਿ ਅਸੀਂ ਕਰ ਬੁੱਧ ਰਹੇ ਹਾਂ, ਜਿਹੜਾ ਹੈ, ਦੇਖੋ ਗੱਲ ਇਹ ਹੈਗੀ ਹੈ ਕਿ ਲੈਟਸ ਲੁੱਕ ਇਨਟੂ ਦਾ ਹਿਸਟੋਰੀਕਲ ਬੈਕਗਰਾਉਂਡ। ਹਿਸਟੋਰੀਕਲ ਬੈਕਗਰਾਉਂਡ ਇਹ ਹੈ ਕਿ ਜਿਹੜੀ ਟ੍ਰਾਈਬਲਿਜ਼ਮ ਹੈ, ਵੱਡੇ ਵੱਡੇ ਟ੍ਰਾਈਬ ਜਿਹੜੇ ਨੇ ਉਹ ਟੁੱਟ ਰਹੇ ਨੇ ਔਰ ਉਹਨਾਂ ਦੇ ਥਾਂ ਬਾਦਸ਼ਾਹਤ ਕਾਇਮ ਹੋ ਰਹੀ ਹੈ। ਬੁੱਧ ਦਾ ਜਿਹੜਾ ਆਪਣਾ ਟ੍ਰਾਈਬ ਸੀ ਉਹਨੂੰ ਉਹਦੇ ਸਾਹਮਣੇ ਤਬਾਹ ਕੀਤਾ ਗਿਆ ਸੀ। ਠੀਕ। ਬਾਦਸ਼ਾਹ ਨੇ। ਸੋ ਬੁੱਧ ਦੇ ਜ਼ਿਹਨ ਦੇ ਵਿੱਚ ਜਿਹੜੀ ਕਲੈਕਟਿਵਿਟੀ ਜਾਂ ਜਿਹੜੀ ਇਨਸਾਨ ਦੀ ਰਿਲੇਸ਼ਨਸ਼ਿਪ ਹੈ ਇਨਸਾਨਾਂ ਦੇ ਨਾਲ, ਉਹ ਸੀ ਜਿਹੜੀ ਉਹਦੇ ਕਬੀਲੇ ਵਿੱਚ ਸੀ। ਇਹ ਤੁਸੀਂ ਗੱਲ ਨਾ ਇਹ ਗੱਲ ਤੁਸੀਂ ਇਗਨੋਰ ਨਾ ਕਰੋ ਕਿ ਬੁੱਧ ਜਿਹੜਾ ਹੈ ਉਹਦੀ ਕਬੀਲਾ, ਉਹਦੀ ਜਿਹੜਾ ਪੂਰਾ ਸਮਾਜ ਤਬਾਹ ਹੋਇਆ ਔਰ ਉਹਦੀ ਜਿਹੜੀ ਸਾਰੀ ਫਿਲਾਸਫੀ ਹੈ ਉਹ ਉਸੇ ਪੁਰਾਣੀ ਕਲੈਕਟਿਵ ਜਿਹੜੀ ਕਲੈਕਟਿਵ ਸੁਸਾਇਟੀ ਹੈ, ਜਿਹੜੀ ਕਲੈਕਟਿਵਿਜ਼ਮ ਤੇ ਬੇਸਡ ਹੈਗੀ ਹੈ, ਮਤਲਬ ਕਬੀਲਾ, ਉਹਦਾ ਆਈਡੀਅਲ ਉਹੋ ਹੀ ਹੈ ਔਰ ਉਹਨੂੰ ਹੀ ਬੇਸਿਕਲੀ ਉਹਦਾ ਆਈਡੀਅਲ ਵੀ ਉਹੋ ਹੀ ਹੈ ਤੇ ਉਹਨੂੰ ਹੀ ਉਹ ਰਿਵਾਈਵ ਕਰਨਾ ਚਾਹੁੰਦਾ ਹੈ ਅਲਟੀਮੇਟਲੀ ਇਨ ਇਸ ਫਿਲਾਸਫੀ। ਉਹ ਹੋ ਤੇ ਸਕਦੀ ਨਹੀਂ ਹੈ ਕਿਉਂਕਿ ਜ਼ਮਾਨਾ ਬਦਲ ਗਿਆ ਤੇ ਲਿਹਾਜ਼ਾ ਜੋ ਕੁਛ ਨਵਾਂ ਜਿਹੜਾ ਉਹ ਜੰਮ ਰਿਹਾ ਹੈ, ਨਵੀਂ ਬਾਦਸ਼ਾਹਤਾਂ ਜਿਹੜੀਆਂ ਕਾਇਮ ਹੋ ਰਹੀਆਂ ਨੇ, ਨਵੀਂ ਕਲਾਸ ਸੁਸਾਇਟੀ ਪੈਦਾ ਹੋ ਰਹੀ ਹੈ, ਉਹਦੇ ਤੋਂ ਆਪਣੇ ਆਪ ਨੂੰ ਵੱਖਰਾ ਰੱਖਣ ਦੇ ਵਿੱਚ ਹੀ ਨਿਜਾਤ ਹੈ। ਸੋ ਸੈਲਫ ਪ੍ਰੋਟੈਕਸ਼ਨ ਹੈ ਉਹਦੀ, ਸੈਲਫ ਪ੍ਰੈਜ਼ਰਵੇਸ਼ਨ। ਬਿਲਕੁਲ। ਲਓ ਜੀ, ਮੇਰੇ ਤੇ ਮਹਿਮਾਨ ਆ ਗਏ ਨੇ ਤੇ ਤੁਸੀਂ ਕਰ ਦਿਓ। ਸ਼ੁਕਰੀਆ ਡਾਕਟਰ ਸਾਹਿਬ ਜੀ, ਬਹੁਤ ਸ਼ੁਕਰੀਆ ਬਹੁਤ ਤੁਹਾਡਾ, ਇਹਨੇ ਲਈ ਵੀ ਡਾਕਟਰ ਬਹੁਤ ਜ਼ਿਆਦਾ ਮਿਹਰਬਾਨੀ। ਏਦਾਂ ਹੀ ਆ ਜਾਇਆ ਕਰੋ ਓਕੇ ਪਲੀਜ਼, ਬਹੁਤ ਮਿਹਰਬਾਨੀ ਡਾਕਟਰ ਸਾਹਿਬ ਜੀ, ਬਹੁਤ ਜ਼ਿਆਦਾ। ਓਕੇ, ਥੈਂਕ ਯੂ। ਹਾਂਜੀ, ਅੱਗੇ ਪੜੋ ਸਈਦ ਸਾਹਿਬ। ਹਾਂਜੀ, ਇਹਦੇ ਤੇ ਕਾਫੀ ਇਲੈਬੋਰੇਸ਼ਨ ਹੋ ਗਈ, ਹੁਣ ਅੱਗੇ ਸ਼ੁਰੂ ਕਰੀਏ ਮੇਰਾ ਖਿਆਲ ਹੈ। हाँ जी,
ਅਮਰਜੀਤ ਤੁਸੀਂ ਪੜੋ ਥੋੜੀ ਜਿਹੀ ਇਹਦੇ ਚ ਲਫ਼ਜ਼ ਐਸੇ ਨੇ ਜਿਹੜੇ ਕਿ ਮੈਂ ਸ਼ਾਇਦ ਸਹੀ ਨਾ ਪੜ ਸਕਾਂ। ਵੈਲ ਆਈ ਨੀਡ ਯੂ ਅੱਛਾ, ਇਹ ਹੈਗਾ 20 ਨੰਬਰ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਇਓਮ, ਅੱਜ ਫਰੀਦਾ ਕੁਜੜਾ ਸੈ ਕੋਹਾਂ ਥਿਓ। मैं पढ़ दियां जी। ਜੀ ਜੀ। फरीदा इन्नी निक्की जंगी है, थल डूंगर पयोम, अज फरीदे कूजड़ा सै कोहां थियो। हाँ जी पढ़ो सही साहब। ਹਾਂਜੀ ਹੁਣ ਮੈਂ ਪੜ ਫਰੀਦਾ ਐਨੀ ਨਿੱਕੀ ਜੰਗੀਏ ਥਲ ਡੂੰਗਰ ਭੋਇਓਮ, ਅੱਜ ਫਰੀਦੇ ਕੋਜੜਾ कूजड़ा ਕੋਜੜਾ ਸਟੈ ਕੋਹਾਂ ਥਯੋਮ। ਅੱਛਾ, ਮੇਰੇ ਕੋਲ ਇੱਥੇ ਜਿਹੜੇ ਸ਼ਬਦ ਲਿਖੇ ਨਾ ਗਲੋਸਰੀ, ਉਹ ਮੈਂ ਇੱਕ ਵਾਰੀ ਜ਼ਰਾ ਪੜ੍ਹ ਦੇਣਾ ਤਾਂ ਕਿ ਅਸੀਂ ਕੁਝ ਪੇਜ ਤੇ ਹੋ ਜਾਈਏ। ਐਨੀ ਦਾ ਮਤਲਬ ਹੈ ਕਿ ਇਨੀ ਯਾਨੀ ਇਹ ਨਿੱਕੀ ਛੋਟੀ। ਜੰਗੀਨ ਮੈਂ ਸਮਝਿਆ ਸੀ ਇਹਦਾ ਮਤਲਬ ਜਗ੍ਹਾ ਹੈ, ਲੇਕਿਨ ਦਾ ਮਤਲਬ ਹੈਗਾ ਲੱਤਾਂ। जांग जिन्हों कहंदे ने ना जांग। हाँ ਅੱਛਾ, ਇੱਥੇ ਲਿਖਿਆ ਲੱਤਾਂ, ਟਾਂਗੋਂ ਸੇ। हाँ 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 ਐਨੀ ਛੋਟੀ ਲੱਤਾਂ ਦੇ ਨਾਲ ਤੂੰ। ਥਲ ਡੂੰਗਰ ਭੋਇਓਮ, ਤੇ ਡੂੰਗਰ ਦਾ ਮਤਲਬ ਹੈ ਪਹਾੜ, ਮਾਊਂਟੇਨਸ, या ਤੇ ਭੋਇਓਮ ਦਾ ਮਤਲਬ ਤੇ ਭੋਣਾ, ਚੱਲਣਾ पौना ਫਿਰਨਾ। पौना या ਹਾਂਜੀ, ਤੇ ਅੱਜ ਫਰੀਦੇ ਕੋਜੜਾ। ਕੋਜੜਾ ਦਾ ਮਤਲਬ ਲਿਖਿਆ ਹੈ ਮਿੱਟੀ ਦਾ ਛੋਟਾ ਜਿਹਾ ਤੋਦਾ, ਅ ਸਮਾਲ ਪੀਸ ਆਫ ਰੌਕ। कुजा कूजड़ा कूजड़ा ਕੁਜੜਾ ਚ ਕੋਜੜਾ ਨਹੀਂ, ਕੁਜੜਾ। कूजड़ा जी जी जी। ਇਹ ਮਿੱਟੀ ਦਾ ਤੋਦਾ ਜਿਹੜਾ ਛੋਟਾ ਜਿਹਾ ਨਾ, ਸਮਾਲ हाँ ਰੌਕ। यस हाँ जी हाँ जी ਮੱਡ ਵੀ ਹੈ ਨਾ। कुजा ਅੱਛਾ, ਲੋਟਾ जिन्हों ਲੋਟਾ ਵੀ ਲਿਖਿਆ ਇਹਨਾਂ ਨੇ ਵੈਸੇ। लोटा बिल्कुल सही कुजा जिन्हों कहंदे ना कूजड़ा ਅੱਛਾ कुजा। हाँ ਅੱਛਾ, ਓਹੋ हाँ ਯੂ ਰਾਈਟ। ਇਹ ਕੁਜੇ ਤੋਂ ਕੋਜੜਾ, ਕੁਜੜਾ ਬਣਿਆ ਹੈ। ਉਹ हाँ ਮਾਰ कुजा पूरा वड्डा ते कूजड़ा आई गेस इज द स्मॉल ਛੋਟਾ। वर्जन ऑफ इट। हाँ ਅੱਛਾ जी ਅੱਛਾ, ਹਾਂ हाँ ਕੁਜਾ जी ਕਹਿੰਦੇ ਨੇ ਸਾਡੇ ਪੰਜਾਬੀ ਚ ਲਾ जियो 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 ਰਹੇ बस ਹਾਂ। वही है। हाँ अच्छा, सै कोहां का मतलब 100 मील, 100 कोस। थयोम हो गया हूँ। अच्छा, ਮੈਨੂੰ ਜੋ ਬਕੌਲ ਡਾਕਟਰ ਸਾਹਿਬ ਦੇ ਲੈਟਸ ਫਾਲੋ ਦੈਟ, ਕਿ ਪਹਿਲੇ ਤੁਸੀਂ ਨਾ ਉਹਦਾ ਮੇਰੀ ਫਿਜ਼ੀਕਲ ਮੀਨਿੰਗ ਦੱਸੋ, ਜਿਹੜਾ ਉਹਦਾ ਲਿਟਰਲ ਮੀਨਿੰਗ ਹੈ। ਐਨੀ ਨਿੱਕੀ ਜੰਗੀ ਕਿ ਤੂੰ ਐਨੀਆਂ ਛੋਟੀਆਂ ਲੱਤਾਂ ਦੇ ਨਾਲ ਪੂਰਾ ਜਿਹੜਾ ਥਲ ਹੈ, ਰੇਗਿਸਤਾਨ ਹੈ, ਡੈਜ਼ਰਟ ਹੈ, ਉਹ ਤੂੰ ਘੁੰਮਣਾ ਪਿਆ, ਪਹਾੜ ਵੀ ਚੱਲਣਾ ਪਿਆ, ਸਭ ਕੁਝ ਚੱਲਣਾ ਪਿਆ। ਤੇ ਐਨੇ ਨਿੱਕੇ, ਅੱਜ ਤੂੰ ਐਨੇ ਨਿੱਕੇ ਕੁੱਜੇ ਦੇ ਨਾਲ 100 ਕੋਹ ਤੱਕ ਆ ਗਏ ਆ। ਇਹ ਮੈਨੂੰ ਸਮਝ ਨਹੀਂ ਆਈ ਵੈਸੇ ਬੀਬਾ देखो ਜੀ। जी ਏਦਾਂ ਆ ਕਿ ਤੁਸੀਂ ਪਹਿਲੀ ਲਾਈਨ ਬਿਲਕੁਲ ਸਹੀ ਆਖੀ ਕਿ ਫਰੀਦਾ ਤੂੰ ਇੰਨੀਆਂ ਨਿੱਕੀਆਂ ਨਿੱਕੀਆਂ ਤੇਰੀਆਂ ਲੱਤਾਂ ਨੇ ਕੰਪੇਅਰ ਟੂ ਦ ਥਲ, ਤੇ ਕੰਪੇਅਰ ਇਟਸ ਨਾਟ ਕਿ ਉਹਦੀਆਂ ਲੱਤਾਂ ਨਿੱਕੀਆਂ ਸੀ, ਇਟ ਇਜ਼ ਕਿ ਕੰਪੇਅਰ ਟੂ ਦ ਰੇਗਿਸਤਾਨ ਐਂਡ ਵੱਡੇ ਵੱਡੇ ਜਿਹੜੇ ਪਹਾੜ ਨੇ, ਡੂੰਗਰ ਐਡੇ, ਤੂੰ ਇਹਨਾਂ ਲੱਤਾਂ ਦੇ ਨਾਲ ਤੇਰੀਆਂ ਕੰਪੇਅਰ ਟੂ ਦੈਮ ਇੰਨੀਆਂ ਨਿੱਕੀਆਂ ਲੱਤਾਂ ਨੇ, ਫਿਰ ਵੀ ਤੂੰ ਚੜ ਗਿਆ। ਪਰ ਅੱਜ ਫਰੀਦਾ ਕੁਜੜਾ, ਜਿਹੜਾ ਛੋਟਾ ਜਿਹਾ ਕੁਜਾ ਆ ਪਾਣੀ ਦਾ, ਉਹ ਕਿਤੇ ਦੂਰ ਪਿਆ ਆ। ਸੈ ਕੋਹਾਂ, ਤੂੰ ਉਦੋਂ ਤੱਕ ਤੇਰੇ ਚ ਇੰਨੀ ਹਿੰਮਤ ਨਹੀਂ ਕਿ ਤੂੰ ਉੱਥੋਂ ਤੱਕ ਚੱਲ ਕੇ ਪਹੁੰਚ ਜਾਏ। ਜਿੱਦਾਂ ਏਦਾਂ ਮਹਿਸੂਸ ਹੋ ਰਿਹਾ ਕਿ 100 ਕੋਹ ਦੂਰ ਪਿਆ ਤੇਰੇ ਕੋਲ ਕੁਜਾ ਛੋਟਾ ਜਿਹਾ ਪਾਣੀ ਦਾ। ਇਜ਼ ਹੀ ਰੈਫਰਿੰਗ ਟੂ ਹਿਸ 올ਡ ਏਜ, ਕਿ ਤੂੰ ਐਡਾ ਵੀਕ ਹੋ ਗਿਆ ਹੁਣ, ਉਹ ਬੁੱਢਾ ਹੋ ਤੁਸੀਂ ਗਿਆ। ਦੱਸ, ਹਾਂ ਉਹ ਤੁਸੀਂ ਹੁਣ ਦੇਖੋ ਨਾ, ਫਿਰ ਤੁਸੀਂ ਉਹਨੂੰ ਖੋਲੋ ਨਾ ਇਸ ਗੱਲ ਹਾਂ ਨੂੰ। ਹਾਂ ਹਾਂ ਹਾਂ, ਯੈਸ, ਨਾਓ ਆਈ ਕੈਨ Yeah. ਥੋੜਾ ਜਿਹਾ ਬੋਲ ਸਕਣਾ ਕਿ ਹਾਂਜੀ ਬਈ ਜਦੋਂ ਤੇਰੇ ਚ એનર્ਜੀ ਸੀ, ਤੇਰੀਆਂ Yeah. ਲੱਤਾਂ ਬੇਸ਼ੱਕ ਛੋਟੀਆਂ ਸਨ, ਲੇਕਿਨ ਛੋਟੀਆਂ ਲੱਤਾਂ ਦੇ ਨਾਲ ਤੂੰ ਕੰਟਰਾਸਟਿੰਗਲੀ ਵਾਸਟ ਨੇਚਰ ਨੂੰ ਐਕਸਪਲੋਰ ਕਰ ਲਿਆ। ਤੂੰ ਪਹਾੜਾਂ ਤੇ ਵੀ ਚੜ ਗਿਆ, ਓਕੇ ਕੰਮ ਕਰ ਲਏ, ਤੂੰ ਜੰਗਲ ਥਲ ਵੀ ਫਿਰ ਲਿਆ, ਤੇ ਕੋ એનર્ਜੀ ਸੀ। ਹਾਲਾਂਕਿ ਲੱਤਾਂ ਤੇਰੀਆਂ ਛੋਟੀਆਂ ਸਨ, ਲੇਕਿਨ ਤੇਰੀ ਹਿੰਮਤ ਵੱਡੀ ਸੀ। ਠੀਕ ਹੈ, Yeah. ਲੇਕਿਨ ਅੱਜ ਵੇਖ ਲੈ, ਤੂੰ ਵੀਕ ਹੋ ਗਿਆ ਵਕਤ ਦੇ ਨਾਲ ਨਾਲ, ਫਿਜ਼ੀਕਲੀ ਤੂੰ ਕਮਜ਼ੋਰ ਹੋ ਗਿਆ। ਉਹੀ ਲੱਤਾਂ ਜਿਨ੍ਹਾਂ ਨਾਲ ਤੂੰ ਪਹਾੜਾਂ ਚੜਨਾ ਸੈਂ, ਉਹ ਲੱਤਾਂ ਹੁਣ ਤੈਨੂੰ 100 ਕੋਹ ਤੱਕ ਨਹੀਂ ਲਿਜਾ ਸਕਦੀਆਂ, ਜਿੱਥੇ ਤੇਰਾ ਕੁੱਜਾ ਪਿਆ ਹੈ। ਹਾਂ ਤੇ ਦੈਟ ਇਜ਼ ਇੱਕ ਕਿਸਮ ਦੀ ਦੱਸਦੇ ਪਏ ਨੇ ਕਿ ਵੇਖ ਬਈ ਅੰਤ ਤੇਰਾ ਇਹ ਹੈਗਾ, ਤੇ ਅੰਤ ਤੇ ਤੂੰ ਇੰਨਾ ਕਮਜ਼ੋਰ ਹੋ ਜਾਏਗਾ ਕਿ ਤੂੰ ਕੁੱਜਾ ਕੋਲ ਪਿਆ ਹੋਏਗਾ, ਲੇਕਿਨ ਤੈਨੂੰ ਲੱਗੇਗਾ ਜਿਵੇਂ 100 ਕੋਹ ਤੇ ਪਿਆ ਹੈ। ਲੇਕਿਨ ਜਦੋਂ ਤੂੰ ਜਵਾਨ ਸੈਂ, ਤੇਰੇ ਚ ਹਿੰਮਤ ਸੀ, એનર્ਜੀ ਸੀ, ਤੂੰ ਉਹੀ ਲੱਤਾਂ ਦੇ ਨਾਲ ਤੂੰ ਵਾਸਟ ਥਲ, ਜੰਗਲ, ਪਹਾੜ ਲੱਭ ਲਏ। ਲੇਕਿਨ ਕਿਉਂਕਿ ਹੁਣ ਤੂੰ ਉਹ ਤੇਰੇ ਚ એનર્ਜੀ ਨਹੀਂ ਗਈ, ਉਹ ਜਿਹੜਾ ਏਜਿੰਗ ਫੈਕਟਰ ਹੈ ਰਿਅਲਾਈਜ਼ ਕਰਾ ਰਹੇ ਨੇ ਕਿ ਦੇਖ ਬਈ ਤੂੰ ਜਦੋਂ ਏਜਿੰਗ ਆਉਂਦੀ ਏ ਤੇ ਬੰਦੇ ਨੂੰ ਪਤਾ ਲੱਗਦਾ ਵੇ ਕਿ ਜਵਾਨੀ ਤੇ એનર્ਜੀ ਕੀ ਚੀਜ਼ ਹੁੰਦੀ ਹੈ। ਲੇਕਿਨ ਜਦੋਂ ਬੰਦਾ ਜਵਾਨੀ ਦੀ ਮਸਤੀ ਚ ਹੁੰਦਾ ਹੈ,
ਉਹ ਰਿਅਲਾਈਜ਼ ਨਹੀਂ ਕਰਦਾ ਕਿ ਮੈਂ ਕਿੱਧਰ ਜਾ ਰਿਹਾ ਔਰ ਮੈਂ ਮੇਰਾ ਕੀ ਹਾਲ ਹੋਣਾ। ਤੇ ਉਹ ਰਿਮਾਈਂਡ ਕਰਾ ਰਹੇ ਨੇ ਕਿ ਤੇਰਾ ਅੰਤ ਇਹ ਹੈਗਾ, ਤੋ ਆਪਣੇ ਅੰਤ ਦੀ ਤੂੰ ਤਿਆਰੀ ਰੱਖ, ਜਿਸ ਤਰ੍ਹਾਂ ਮਰਜ਼ੀ ਕਰਨੀ। ਜਿਹੜੀਆਂ ਨਿੱਕੀਆਂ ਲੱਤਾਂ ਦੀ ਗੱਲ ਹੁੰਦੀ ਹੈ ਨਾ, ਨਿੱਕੀਆਂ ਨੇ ਹਮੇਸ਼ਾ, ਆਈ ਮੀਨ ਦਿਸ ਇਜ਼ ਆਲਸੋ ਦਿਸ ਥਿੰਗ ਕਿ ਇਟਸ ਨਾਟ ਕਿ ਉਹਦੀਆਂ ਲੱਤਾਂ ਨਿੱਕੀਆਂ ਸੀ, ਪਰ ਇਹ ਨਿੱਕੀ ਜਿਹੜੀ ਲੱਤ ਹੈ ਨਾ, ਉਹ ਇਹ ਦੱਸ ਰਿਹਾ ਕਿ ਤੂੰ ਕੰਪੇਅਰ ਟੂ ਨੇਚਰ ਜਿਹੜਾ ਇਹਦੇ ਥਲ ਹਾਂਜੀ ਨੇ, ਹਾਂਜੀ, ਉਹ ਕੰਟਰਾਸਟ ਕੰਪੇਅਰ ਕਰਦੇ ਟੂ ਨੇ ਨਾ। ਦੈਟ, ਉਹ ਤੇ ਤੇਰੀਆਂ ਉਹਦੇ ਮੁਕਾਬਲੇ ਚ ਤੇਰੀਆਂ ਲੱਤਾਂ ਨਿੱਕੀਆਂ ਨੇ, ਹਾਂਜੀ, ਨਾਟ ਕਿ ਵੀ ਕੰਟਰਾਸਟ ਤੇਰੀਆਂ ਨਿੱਕੀਆਂ ਨਿੱਕੀਆਂ ਲੱਤਾਂ। ਬੜਾ ਖੂਬਸੂਰਤ ਕੰਟਰਾਸਟ ਕੀਤਾ ਨਾ ਫਿਦਾ ਨੇ, ਕਿ yeah. ਛੋਟੀ ਛੋਟਾ ਤੁਸੀਂ ਦੱਸਿਆ ਕਿ ਇਨਸਾਨ ਦੀ ਲੱਤਾਂ ਵਾਕਈ ਬੜੀ ਹੱਦ ਤੇ ਇਨਸਾਨ ਜਿੰਨਾ ਵੀ ਲੰਮਾ 2-2.5 ਫੁੱਟ ਤੋਂ ਲੰਮੀ ਲੱਤ ਨਾ ਹੁੰਦੀ, ਕੰਟਰਾਸਟਿੰਗ ਟੂ ਦ ਬਿਗ, ਬੰਦਾ ਤੂੰ ਚੱਲ ਕੇ ਕੀ ਵੀ ਕਰ ਚਲਾ ਗਿਆ। ਗੁਜ਼ਰਿਆ, ਤੂੰ ਬਿਲਕੁਲ ਕਿਹੜੀ ਚੀਜ਼ ਕਰ ਗੁਜ਼ਰਿਆ। ਹਾਂਜੀ, ਬਿਲਕੁਲ ਬਿਲਕੁਲ, ਉਹ ਕੰਟਰਾਸਟ ਮੈਨੂੰ ਬੜਾ ਅੱਛਾ ਲੱਗਾ ਕਿ ਇੱਕ ਪਾਸੇ ਥਲ ਹੈ ਜਿਹਦੀ ਕੋਈ ਹੱਦ ਨਹੀਂ ਹੁੰਦੀ, ਬੰਦਾ ਖੜਾ ਹੋ ਕੇ ਵੇਖੇ ਤੇ ਨਜ਼ਰ ਨਹੀਂ ਆਉਂਦਾ ਐਂਡ ਉਹਦਾ, ਤੇ ਇੱਕ ਪਾਸੇ ਉਹ 2-2.5 ਫੁੱਟ ਦੀ ਲੱਤ ਹੈ। ਬਿਊਟੀਫੁਲ ਬਿਊਟੀਫੁਲ। ਅੱਛਾ, ਦੂਜਾ ਅੱਜ ਫਰੀਦੇ ਕੁਜੜਾ, ਇਹ ਜਿਹੜਾ ਕੁੱਜੇ ਦੀ ਤੁਸੀਂ ਗੱਲ ਕੀਤੀ ਹੈ, ਤੇ ਕੁੱਜਾ ਕੋਈ ਦੀ ਐਸੀ, ਮੈਂ ਕਿਹਾ ਕੁੱਜਾ ਇੱਕ ਇੱਥੇ ਸਿੰਬਲ ਹੈ, ਇਹ ਉਹ ਡਿਜ਼ਾਇਰ ਹੈ, ਸ਼ਾਇਦ ਉਹ ਨਿਰਵਾਣ ਹੈ, ਸ਼ਾਇਦ ਉਹ ਕੋਈ ਦੀ ਯਰਨਿੰਗ ਹੈ, ਜਾਂ ਉਹ ਕੁਝ ਕਰਨਾ ਚਾਹੁੰਦਾ ਸੀ ਜਿਹੜਾ ਨਹੀਂ ਕਰ ਸਕਿਆ, ਤੇ ਹੁਣ ਇੰਨਾ ਵੀਕ ਹੋ ਗਿਆ ਕਿ ਉਹ ਖਾਹਿਸ਼ ਪੂਰੀ ਨਹੀਂ ਹੋ ਸਕ ਰਹੀ ਉਹਦੀ ਵੀਕਨੈਸ ਤੇ ਕਮਜ਼ੋਰੀ ਵਜ੍ਹਾ ਨਾਲ। ਤੇ ਉਹ ਕਹਿੰਦੇ ਅਗਰ ਤੂੰ ਰੱਬ ਨੂੰ ਪਾਣਾ ਹੈ, ਨੇਚਰ ਨੂੰ ਪਾਣਾ ਹੈ, ਤੇ ਜੋ ਤੇਰੇ ਕੋਲ ਜਵਾਨੀ ਸੀ, ਜਦੋਂ ਤੂੰ ਇੰਨੇ ਵੱਡੇ ਵੱਡੇ ਕੰਮ ਕਰਨਾ, ਤੂੰ ਉਦੋਂ ਪਾ ਲੈਣਾ ਸੀ, ਤੂੰ ਬੁੱਢੇ ਵੇਲੇ ਕੰਮ ਆ ਕੇ, ਤੇ ਕੁਜੜਾ ਮੈਨੂੰ ਲੱਗਦਾ ਸਿੰਬਲ ਹੈ ਤੁਹਾਡੀ ਉਸ ਖਾਹਿਸ਼ ਦਾ, ਜਿਹੜੀ ਕਿ ਤੁਹਾਨੂੰ ਹੈਗੀ ਤੇ ਸਾਹਮਣੇ ਨੇ, ਲੇਕਿਨ ਲੱਗਦਾ ਜਿਵੇਂ ਕੋਸੋਂ ਦੂਰ ਹੈ, ਕਿਉਂਕਿ ਤੁਹਾਡੀ ਜਿਹੜੀ ਫਿਜ਼ੀਕਲ ਲਿਮਿਟੇਸ਼ਨ ਹੈ ਬਾਡੀ ਦੀ, ਉਹ ਤੁਹਾਨੂੰ ਉਹਨੂੰ ਪੂਰਾ ਨਹੀਂ ਕਰਨ ਦੇ ਰਹੀ। ਜਿਵੇਂ ਕਹਿੰਦੇ ਨਾ ਕਿ ਜੇ ਅਸੀਂ ਪੰਜਾਬੀ ਚ ਕਹਿੰਦੇ ਕਿ ਜੇ ਇਬਾਦਤ ਜਿਹੜੀ ਨਾ, ਉਹ ਜਵਾਨੀ ਦੀ, ਰੱਬ ਜਵਾਨੀ ਦੀ ਇਬਾਦਤ ਮੰਨਦਾ, ਕਿ ਜਪਣਾ ਜਿਹੜਾ ਉਹ ਜਵਾਨੀ ਦਾ, ਬੁਢਾਪੇ ਦਾ ਨਹੀਂ ਹੈਗਾ। ਤੇ ਇਹ ਲੱਗਦਾ ਉਸ ਤਰਫ ਇਸ਼ਾਰਾ ਕਰਦੇ ਪਏ ਨੇ ਕਿ ਜੋ ਵੀ ਤੂੰ ਕੰਮ ਕਰਨੇ ਨੇ ਚੰਗੇ, ਉਹ ਤੂੰ ਜਵਾਨੀ ਚ ਕਰਨੇ ਨੇ। ਅਗਰ ਤੂੰ ਪੋਸਟਪੋਨ ਕਰਦਾ ਰਹੇਗਾ ਤੇ ਬੁਢਾਪੇ ਚ ਜਾ ਕੇ ਤੂੰ ਕਹੇਗਾ ਕਿ ਵੀ ਕੁਝ ਸਾਹਮਣੇ ਪਿਆ, ਮੈਂ ਹੁਣ ਕਰ ਲੈਣਾ, ਲੇਕਿਨ ਤੇ ਕੋਲ ਨਾ ਟਾਈਮ ਹੋਏਗਾ ਨਾ ਐਨਰਜੀ ਹੋਏਗੀ। ਮੈਨੂੰ ਤੇ ਇਹ ਸਮਝ ਆਇਆ ਜੀ। ਬਿਲਕੁਲ, ਮੈਂ ਕਹਾਂ ਕਿ ਤੁਸੀਂ ਕਰੋਗੇ ਜੀ। ਹੈਲੋ, ਮੈਂ ਕਰ ਦਿੰਦਾ ਜੀ ਅੱਗੇ ਕਿ ਇਹ ਜੇ ਦੇਖੋ ਦੋਹਰਾ ਜਿਹੜਾ ਹੈਗਾ ਨਾ, ਬੜਾ ਅਫਸੋਸ ਵਾਲਾ ਲੱਗਦਾ ਮੈਨੂੰ। ਫਰੀਦ ਜੀ ਫੀਲ ਕਰ ਰਹੇ ਨੇ ਕਿ ਮੈਨੂੰ ਇਹ ਜਿਹੜੀ ਫਿਜ਼ੀਕਲ ਬਾਡੀ ਜਿਹੜੀ ਮੇਰੀ ਆ, ਜਿਹੜੀ ਕਿ ਇੰਨੀਆਂ ਡਿਫਿਕਲਟੀਜ਼ ਨੂੰ ਓਵਰਕਮ ਕਰ ਸਕਦੀ ਸੀ ਫਿਜ਼ੀਕਲੀ ਇਸ ਵੇਲੇ, ਹੁਣ ਕੁਜੜਾ ਜਿਹੜਾ ਨਾਲ ਦਾ ਕੰਮ ਪਿਆ ਉਹ ਵੀ ਨਹੀਂ ਪੂਰਾ ਹੋ ਸਕਦਾ। ਦੂਸਰਾ ਐਲੀਮੈਂਟ ਜਿਹੜਾ ਉਹਨਾਂ ਨੂੰ ਇਹਦੇ ਵਿੱਚ ਨਹੀਂ ਆਇਆ, ਅਫਸੋਸ ਇਸ ਗੱਲ ਦਾ ਕਿ ਮੇਰੀ ਜੋ ਸਪਿਰਿਚੁਅਲ ਗਰੋਥ ਜਿਹੜੀ ਹੋਣੀ ਸੀ, ਫਿਜ਼ੀਕਲ ਗਰੋਥ ਤਾਂ ਹੋ ਗਈ ਆ, ਮੈਂ ਓਲਡ ਹੋ ਗਿਆ, ਪਰ ਜੇ ਮੇਰੀ ਸਪਿਰਿਚੁਅਲ ਗਰੋਥ ਹੁੰਦੀ ਤੇ ਮੈਂ ਕਦੀ ਬੁੜਾ ਨਹੀਂ ਸੀ ਹੋਣਾ। ਸਪਿਰਿਚੁਅਲ ਗਰੋਥ ਜਿਹੜੀ ਆ, ਜਿਉਂ-ਜਿਉਂ ਵੱਧਦੇ ਜਾਂਦੇ ਹੋ ਤੁਸੀਂ, ਜ਼ਿਆਦਾ ਨੌਲੇਜ ਹੋਈ ਚਲਾ ਜਾਂਦਾ ਅੱਗੇ ਤੋਂ ਅੱਗੇ, ਉਹਦੇ 'ਚ ਓਲਡ ਏਜ ਬਿਲਕੁਲ ਨਹੀਂ ਆਉਂਦੀ। ਓਲਡ ਏਜ ਇਜ਼ ਓਨਲੀ ਇਨ ਦ ਫਿਜ਼ੀਕਲ ਬਾਡੀ। ਸੋ ਇਹਨਾਂ ਨੂੰ ਅਫਸੋਸ ਹੈ ਕਿ ਮੈਂ ਫਿਜ਼ੀਕਲੀ ਤੇ ਓਲਡ ਹੋ ਗਿਆ, ਪਰ ਜੇ ਮੈਨੂੰ ਸਪਿਰਿਚੁਅਲ ਗਰੋਥ ਹੁੰਦੀ ਤੇ ਮੈਂ ਓਲਡ ਸ਼ਾਇਦ ਨਾ ਹੁੰਦਾ। ਮੈਨੂੰ ਇਸ ਤਰ੍ਹਾਂ ਲੱਗਾ ਕਿ ਥੋੜਾ ਅਫਸੋਸ ਦੀ ਗੱਲ ਉਹ ਫੀਲ ਕਰ ਰਹੇ ਨੇ। ਇਹ ਉਮਰ ਲੰਘ ਗਈ ਆ, ਫਿਜ਼ੀਕਲੀ ਜੋ ਹੋ ਗਿਆ ਸੋ ਹੋ ਗਿਆ, ਪਰ ਸਪਿਰਿਚੁਅਲੀ ਜੇ ਮੈਂ ਕਨੈਕਟਡ ਰਹਿੰਦਾ, I would never had grown old. ਰਿਗਰੈਟ ਹੈ ਥੋੜਾ ਜਿਹਾ ਇਹਦੇ ਚ, ਰਿਗਰੈਟ ਹੈ, ਐਲੀਮੈਂਟ ਆਫ ਰਿਗਰੈਟ ਇਹਦੇ ਚ। ਰਿਮਾਈਂਡਰ ਐਡ ਕਰਾਂ ਜੀ ਇਹਦੇ ਨਾਲ। ਜੀ ਜੀ ਬੀਬਾ ਜੀ। ਹਾਂ, ਕਿ ਵੀ ਜਿਹੜਾ ਫਰੀਦ ਨੇ, ਉਹਨਾਂ ਦਾ ਨਾ ਇੱਕ ਰੀਕਰੈਂਟ ਥੀਮ ਹੈਗਾ ਇੰਪੋਰਟੈਂਸ ਆਫ ਪੈਸਿੰਗ ਟਾਈਮ। ਆਪਾਂ ਕਿੰਨੇ ਇਹਨਾਂ ਦੇ ਪੜ੍ਹੇ ਨੇ, ਹੁਣ ਸਾਨੂੰ ਦੇयर ਇਜ਼ ਐਨ ਇੰਪੋਰਟੈਂਸ ਆਫ ਦ ਪੈਸਿੰਗ ਟਾਈਮ, ਕਿ ਵੀ ਉਹ ਲਿਮਿਟਿਡ ਹੈਗਾ ਹੈ, ਤੇ ਤੈਨੂੰ ਐਨਲਾਈਟਮੈਂਟ ਚਾਹੀਦੀ ਹੈ ਤੇ ਉਸਨੂੰ ਤੂੰ ਵਿਅਰਥ ਨਾ ਗਵਾ। ਇਹ ਰਿਮਾਈਂਡਰਸ ਨੇ ਕਿ ਵੀ ਤੂੰ ਉਹਨੂੰ ਨਾ ਗਵਾ। ਪਹਿਲਾਂ ਤੂੰ, ਜਿੱਦਾਂ ਉਹ ਕਹਿੰਦੇ ਨੇ ਕਿ ਪਹਿਲਾਂ ਤੂੰ ਇਹਨਾਂ ਨਿੱਕੀਆਂ ਜਿਹੀਆਂ ਲੱਤਾਂ ਨਾਲ ਪਹਾੜ ਚੜ ਜਾਂਦਾ ਸੀ, ਹੁਣ ਤੇਰੇ ਕੋਲੋਂ ਉਸ ਛੋਟੇ ਜਿਹੇ ਪਾਣੀ ਦੇ ਕੁੱਜੇ ਤੱਕ ਨਹੀਂ ਪਹੁੰਚਿਆ ਜਾਂਦਾ। ਤੇਰਾ ਵਜੂਦ ਹੈ ਦੀ ਇੱਕ ਟਾਈਮ ਲਿਮਿਟ ਹੈ। ਸੋ ਅਵੇਲ ਦੀ ਓਪਰਚੁਨਿਟੀ ਐਂਡ ਟਾਈਮ ਆਪਣੇ ਹਾਇਰ ਕੌਨਸ਼ੀਅਸਨੈਸ ਨੂੰ ਅਵੇਕਨ ਕਰਨ ਦੀ। ਯੂ ਨੋ ਟਾਈਮ ਇਜ਼ ਲਿਮਿਟਿਡ। ਅੱਛਾ, ਜਿਸ ਤਰ੍ਹਾਂ ਅਮਨ ਨੇ ਆਖਿਆ ਨਾ, ਤੁਸੀਂ ਯਾਦ ਤੁਹਾਨੂੰ ਹੈਗਾ ਕਿ ਪਹਿਲਾਂ ਆਪਾਂ ਕਈ ਇੱਕ ਅੱਧੇ ਦੋਹੇ ਚ ਪੜਿਆ ਸੀ, ਆਈ ਕਾਂਟ ਐਗਜ਼ੈਕਟਲੀ ਨਾਓ ਸੇ ਇਟ, ਕਿ ਵੀ ਨਵਾਂ ਨਰੋਇਆ ਤੇਰਾ, ਜਿਹੜਾ ਕਿ ਜੇ ਤੂੰ ਮਤਲਬ ਕਿ ਨਹੀਂ ਲਾਈਟਨ ਤੇਰਾ ਟਾਈਮ, ਜੇ ਤੂੰ ਨਹੀਂ ਆਪਣੇ ਆਪ ਨੂੰ ਲਾਈਟਨ ਕੀਤਾ ਤੇ
ਭੂਰੇ ਤੇਰੇ ਸ਼ਾਇਦ ਕਾਲੇ ਵਾਲ ਤੇਰੇ ਸੀਗੇ ਉਹ ਭੂਰੇ ਹੋ ਗਏ ਤੇ ਜੇ ਨਹੀਂ ਤੂੰ ਜੇ ਕਰਦਾ ਤੇ ਤੂੰ ਹਮੇਸ਼ਾ ਨਵਾਂ ਨਰੋਇਆ ਹੀ ਰਹਿਣਾ ਸੀ। ਅਸੀਂ ਵੀ ਹੈਵ ਰੈਡ ਇਟ ਸਮਵੇਅਰ ਬੈਕ ਆਈ ਵਿਲ ਵਾਪਸ ਜਾ ਕੇ ਅਸੀਂ ਜੇ ਦੇਖੀਏ। ਸੋ ਇਹਨਾਂ ਦੀ ਜਿਹੜੀ ਹੈਗੀ ਹੈ ਨਾ ਇਟ ਇਜ਼ ਟਰੂ ਅਮਰ ਇਜ਼ ਰਾਈਟ ਕਿ ਵੀ ਇਹ ਰਿਗਰੈਟ ਹੈਗਾ ਕਿ ਵੀ ਜੇ ਤੂੰ ਕਰ ਲੈਂਦਾ ਟਾਈਮ ਸਿਰ ਤੇ ਤੂੰ ਮਤਲਬ ਕਿ ਨਵਾਂ ਨਰੋਇਆ ਹੀ ਰਹਿਣਾ ਸੀ। ਜਿੱਦਾਂ ਉਹ ਪਿਛਲੀ ਆਪਾਂ ਜੇ ਵਾਪਸ ਦੋਹੇ ਕਿਤੇ ਜਾ ਕੇ ਦੇਖਾਂਗੇ ਤੇ ਆਪਾਂ ਇਹ ਅਗਲੀ ਵਾਰ ਇਹਨੂੰ ਲੱਭ ਕੇ ਲਿਆ ਕੇ ਕਰਾਂਗੇ। ਆਪਾਂ ਆਲਰੇਡੀ ਕਰ ਚੁੱਕੇ ਹਾਂ ਉਸ ਦੋਹੇ ਨੂੰ ਕਿ ਇਹ ਹੋਇਆ। ਐਂਡ ਜਿਹੜੀ ਇਹ ਹੈਗੀ ਹੈ ਨਾ ਇਹਦਾ ਨਾਂ ਕੀ ਕਿਤੇ ਮੈਂ ਸੁਣਿਆ ਆਈ ਡੋਨਟ ਨੋ ਇਫ ਇਟ ਇਜ਼ ਟਰੂ অর ਨਾਟ। ਕਈ ਲੋਕਾਂ ਨੇ ਤੁਹਾਨੂੰ ਪਤਾ ਕਈ ਤਰੀਕੇ ਦੇ ਨਾਲ ਇਹਨਾਂ ਨੂੰ ਡਿਸਾਈਫਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਜਿਹੜਾ ਕੁਜਾ ਹੈਗਾ ਨਾ ਅਪੈਰੈਂਟਲੀ ਤੁਸੀਂ ਜ਼ਿਆਦਾ ਦੱਸ ਸਕਦੇ ਹੋ ਸਾਈਦ ਸਾਹਿਬ ਮੈਨੂੰ ਕਿ ਬਈ ਵਜ਼ੂ ਕਰਨ ਲਈ ਇੱਕ ਕੁਜੇ ਵਿੱਚ ਤੁਸੀਂ ਪਾਣੀ ਲੈਂਦੇ ਹੋ ਵਜ਼ੂ ਕਰਨ ਲਈ। ਇਜ਼ ਦੈਟ ਰਾਈਟ? ਹਾਂਜੀ, ਕੁੱਜਾ ਪਿੰਡਾਂ ਦੇ ਵਿੱਚ ਵੈਸੇ ਜ਼ਿਆਦਾ ਇਸਤੇਮਾਲ ਹੁੰਦਾ ਸੀ, ਮਿੱਟੀ ਦਾ ਰਾਈਟ। ਸੋ ਉਹ ਜਿਹੜਾ ਇਹ ਤੇ ਹੁਣ ਹੁੰਦਾ ਪਿੰਡਾਂ ਸੀ ਦੀ ਗੱਲ ਹੀ ਹੈ ਨਾ, ਇਹ ਤੇ ਹੁਣ ਪੁਰਾਣੀ ਪਿੰਡਾਂ ਦੀ ਗੱਲ ਹੈ। ਸੋ ਕਿਸੇ ਨੇ ਆਈ ਡੋਨਟ ਨੋ ਇਫ ਦਾ ਕਿ ਉਹਨਾਂ ਦਾ ਇਸ ਵੱਲ ਵੀ ਇਸ਼ਾਰਾ ਹੈ ਕਿ ਤੂੰ ਹੁਣ ਕਰ ਵੀ ਨਹੀਂ ਸਕਦਾ, ਤੇਰੇ ਕੋਲ ਇੰਨੀ ਹੁਣ ਹਿੰਮਤ ਹੀ ਹੈ ਨਹੀਂ ਕਿ ਤੂੰ ਵਜ਼ੂ ਕਰੇ ਜਾਂ ਤੂੰ ਸਜਦੇ ਵਿੱਚ ਥੱਲੇ ਡਿੱਗੇ ਜਾਂ ਜੋ ਵੀ ਕਰ ਸਕਦਾ, ਤੇਰੇ ਚ ਹੁਣ ਉਹ ਹਿੰਮਤ ਨਹੀਂ ਰਹੀ। ਸੋ ਕਈਆਂ ਨੇ ਉਸ ਕੁਜੇ ਦਾ ਜਿਹੜਾ ਹੈਗਾ ਆ ਨਾ ਉਹ ਇਬਾਦਤ ਦੇ ਵਜ਼ੂ ਦਾ ਵੀ ਉਹਨਾਂ ਨੇ ਕਨੈਕਸ਼ਨ ਬਣਾਇਆ। ਪਤਾ ਨਹੀਂ if that is correct or not, but that is also one of the things that people have alluded to. I think ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਦੇਖੋ ਮੈਂ ਕਿੰਨਾ ਵੀ ਮੈਂ ਪਾਕ ਹੋਵਾਂ, ਪਹੁੰਚਿਆ ਪੀਰ ਬਜ਼ੁਰਗ ਹੋਵਾਂ, ਅਗਰ ਮੇਰੀ ਕੀ ਫਿਜ਼ੀਕਲ ਸਟਰੈਂਥ ਨਹੀਂ ਗਈ ਤੇ ਮੈਂ ਨਮਾਜ਼ ਵੀ ਨਹੀਂ ਪੜ ਸਕਦਾ। ਨਹੀਂ ਪੜ ਸਕਦੇ। ਸੋ ਉਹੀ ਕਹਿ ਰਿਹਾ ਕਿ ਤੂੰ ਇਹ ਛੋਟਾ, ਤੂੰ ਤਾਂ ਨਮਾਜ਼ ਤੱਕ ਵੀ ਨਹੀਂ ਪੜ ਸਕਦਾ ਕਿਉਂਕਿ ਤੂੰ ਵਜ਼ੂ ਦੇ ਕੁਜੇ ਤੱਕ ਵੀ ਨਹੀਂ ਪਹੁੰਚ ਸਕਦਾ। ਹਾਂਜੀ ਹਾਂਜੀ ਹਾਂਜੀ, ਕਿ ਤੂੰ ਇੰਨਾ ਵੀਕ ਹੋ ਗਿਆ। this is what ਇਹ ਵੀ ਇੱਕ ਕਿਸਮ ਦੀ ਬਿਲਕੁਲ ਸਹੀ ਹੈ, ਰਿਕਰਿੰਗ ਥੀਮ ਹੈ। ਕਨੈਕਸ਼ਨ ਕੀਤਾ ਜਿਹੜਾ ਤੁਸੀਂ ਕਿਹਾ ਨਾ ਦੋਹਾ ਜ਼ਿਕਰ ਕੀਤਾ, ਮੈਂ ਵੈਸੇ ਪੜ੍ਹ ਦੇਣਾ ਰਿਫਰੈਸ਼ਰ ਵਾਸਤੇ। ਕਾਲੀ ਜਿਨਾ ਨਾ ਰਵਾਇਆ, ਇਹੀ ਉਹੀ ਕਾਲੀ ਜਿਨੀ ਨਾ ਰਵਾਇਆ, ਦੋਲੀ ਰਾਵੇ ਕੋ ਕਰ ਸਾਈਂ ਰਾਵਿਆ, ਕਾਲੀ ਜਿਨਾ ਨਹੀਂ ਰਾਵਿਆ, ਰਾਵਿਆ ਦੋਲੀ ਰਾਵੇ ਕੋ ਕਰ ਸਾਈਂ ਸਿਉ ਪੜਿਹੜੀ ਰੰਗ ਨਵੇਲਾ ਹੋ। ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਸੋ ਉਹ ਰੰਗ ਤੇਰਾ ਨਵਾਂ ਨਕੋਰੇ। ਸਹੀ ਕਹਿੰਦੇ ਆ ਮੈਨੇ, ਬਿਲਕੁਲ ਇਹ ਸਹੀ ਇਸ਼ਾਰਾ ਕੀਤਾ। ਸੋ ਦਿਸ ਇਜ਼ ਅ ਰੀਅਕਰਿੰਗ ਥੀਮ, ਦਿਸ ਵਿਲ ਕਮ ਅਗੇਨ ਐਂਡ ਅਗੇਨ। ਇਹਨਾਂ ਦੇ ਦੋਹਿਆਂ ਦੇ ਵਿੱਚ ਆਪਾਂ ਇਹਨੂੰ ਆਪਣੇ ਬੈਕ ਆਫ ਦਾ ਮਾਈਂਡ ਰੱਖੀਏ ਕਿ ਜਿਹੜਾ ਇਹ ਟਾਈਮ ਦਾ ਥੀਮ ਹੈਗਾ ਹੈ, ਪੈਸਿੰਗ ਟਾਈਮ ਦਾ ਥੀਮ ਜਿਹੜਾ ਹੈਗਾ, ਇਹ ਬੜਾ ਹੀ ਰੀਕਰੈਂਟ ਹੈ। ਅੱਛਾ ਜੀ, ਅੱਗੇ ਚਲੋ। 21 ਪੜਨਾ ਜੀ। ਫਰੀਦਾ ਰਾਤੀ ਵੱਡੀਆਂ ਦੁੱਖ, ਫਰੀਦਾ ਰਾਤੀ ਵੱਡੀਆਂ ਦੁੱਖ, ਦੁੱਖ ਉਠਨ ਪਾਸ, ਦਿਰਗ ਤਿਨਾ ਦਾ ਜੀਵਿਆ ਜਿਨਾ ਵਿਡਾਨੀ ਆਸ। ਮੈਂ ਥੋੜਾ ਜਿਹਾ ਸਹੀ ਕਰਕੇ ਬੋਲਾਂ ਜੀ? ਜੀ ਪੜੋ। ਫਰੀਦਾ ਰਾਤੀ ਵੱਡੀਆਂ ਤਿਖ ਦੁੱਖ ਉਠਣ ਪਾਸ, ਤਿਗ ਤ੍ਰਿਗ ਮਤਲਬ ਤ੍ਰਿਗ ਜਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ। ਇਹ ਹਾਂਜੀ ਅਮਰ ਤੁਸੀਂ ਹੋਰ ਠੀਕ ਕਰ ਦਿਓ ਕਿ ਠੀਕ ਪੜਿਆ ਮੈਂ? ਆਈ ਡੋਨਟ ਨੋ। नहीं, ये ठीक है कि फरीदा राती वड्डियां तिख सुख उठन पास, पास त्रिग जिना दा जीविया जिना वडानी आस। अच्छा, मैं मेरे को गलत लिखा है, अगर तुसी सही पढ़िया ते मेरे को लिखा है शाहमुखी च फरीदा राती वड्डियां दुख, ते दुख दो दफा लिखा है, दिख दुख लिखा है। इथे वड्डियां 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 नहीं वड्डियां। अच्छा, वड्डियां नहीं कि वड्डना तोड़ना। हाँ, वड्डियां तिख तुख उठन पास। जी करो बीबा जी, थोड़ी सी शुरू करो फिर मैं करा। हाँ जी जी। ये है जी let me get little of this। ਜਿਹੜੀ ਤੁਸੀਂ ਨਾ ਅੱਛਾ ਚਲੋ, ਜਿੱਦਾਂ ਡਾਕਟਰ ਸਾਹਿਬ ਕਹਿੰਦੇ ਨੇ ਕਿ ਵੀ ਇਹਦਾ ਲਿਟਰਲ ਪਹਿਲਾਂ ਕਰ ਲਈਏ। ਫਰੀਦਾ ਰਾਤੀ ਵੱਡੀਆਂ ਤਿੱਖ ਤੁੱਖ ਉੱਠਣ ਪਾਸ, ਕਿ ਜਿਹੜੇ ਮੇਰੇ ਪਾਸੇ ਨੇ ਤੁੱਖ ਨਾ ਉੱਠਣਾ। ਦੇਖੋ ਇੱਥੇ ਮਤਲਬ ਵੀ ਲਿਖਣਾ ਤੁੱਖ ਉੱਠਦੇ ਨੇ, ਮਤਲਬ ਕਿ ਜਲ ਉੱਠਦੇ ਨੇ, ਤੁੱਖਦੇ ਨੇ। ਮੇਰੇ ਜਿਹੜੇ ਪਾਸੇ ਨੇ ਉਹ ਮਤਲਬ ਕਿ ਸੜਦੇ ਨੇ, ਤੁਖਦੇ ਨੇ, ਪੀੜ ਕਰਦੇ ਨੇ, ਮੈਨੂੰ ਦਰਦ ਕਰਦੇ ਨੇ। ਤ੍ਰਿਗ ਤਿਨਾ ਦਾ ਜੀਵਨਾ, ਤ੍ਰਿਗ ਮੈਂ ਲਾਨਤ ਹੈ ਉਸਦੇ ਜੀਵਨ ਤੇ ਜਿੰਨਾ ਵਿਡਾਣੀ, ਜਿੰਨਾ ਨੂੰ ਪਰਾਈ ਆਸ ਹੋਵੇ। ਹਾਂ, ਸੋ ਇਹ ਤੇ ਹੋ ਗਿਆ ਜੀ ਇਹਦਾ ਜਿਹੜਾ ਲਿਟਰਲ ਹੈਗਾ ਨਾ ਮੀਨਿੰਗ।
So if I can expand on that is ਮੇਰੀ ਥੋੜੀ ਛੋਟੀ ਸੋਚ ਉਹਦੇ ਮੁਤਾਬਕ ਤੇ ਤੁਸੀਂ ਸਿਰਫ ਉਸ ਇੱਕ ਦੇ ਮਗਰ ਲੱਗ ਉਸਨੂੰ ਹੀ ਤਲਾਸ਼ ਕਰ, ਉਸਦੀ ਇੱਕ ਦੀ ਹੀ ਆਸ ਰੱਖ। ਦੇਖੋ ਮੈਂ ਸੈਕਿੰਡ ਲਾਈਨ ਤੋਂ ਸ਼ੁਰੂ ਕਰ ਰਹੀ ਹਾਂ, ਉਹਦੀ ਹੋਈ ਆਸ ਰੱਖ, ਨਹੀਂ ਤਾਂ ਤੇਰੀ ਸਫਰਿੰਗ ਦਾ ਵਕਤ ਬਹੁਤ ਲੰਮਾ ਹੋ ਜਾਣਾ। ਕਿੱਦਾਂ ਲੰਮਾ ਹੋ ਜਾਣਾ? ਉਸ ਰਾਤ, then you go back to the first line, ਦੇਖੋ ਜਿਹੜੀ ਅਖੀਰਲੀ ਲਾਈਨ ਹੈ ਉਹਦੇ ਚ ਜਿਹੜੇ ਮੀਨਿੰਗ ਸਿਰਫ ਆਉਂਦਾ ਹੈ ਕਿ ਉਹ ਰਾਤ ਜਿਹੜੀ ਹੈ, ਨਹੀਂ ਤਾਂ ਤੇਰੀ ਸਫਰਿੰਗ ਹੈ, ਉਹ ਜਿਹੜੀ ਤੇਰੀ ਸਫਰਿੰਗ ਹੈ, ਤੇਰਾ ਜਿੱਦਾਂ ਤੇਰੇ ਉਸ ਤਰ੍ਹਾਂ ਦੀ ਸਫਰਿੰਗ ਜਿਹਦਾ ਤੇਰੇ ਪਾਸੇ ਦੁਖਦੇ ਨੇ, ਬੁਖਾਰ ਜਾਂ ਤੇਰੇ ਦੁਖਦੇ ਨੇ, ਪਾਸੇ ਟੁੱਟਦੇ ਨੇ ਤੇਰੇ। ਅੱਛਾ, ਫਿਰ ਉਸ ਰਾਤ ਦੀ ਤਰ੍ਹਾਂ ਹੈ ਜਿਸ ਤੁਹਾਡਾ ਸਰੀਰ ਅੱਗ ਵਾਂਗੂ ਧੁਖਦਾ ਹੈ ਔਰ ਤੁਹਾਡੇ ਸਰੀਰ ਦੇ ਪਾਸੇ ਪਸਲੀਆਂ ਪੀੜਾਂ ਨਾਲ ਟੁੱਟਦੀਆਂ ਨੇ। ਉਹ ਰਾਤ ਇੰਜ ਲੱਗਦੀ ਹੈ ਕਿ ਜਿਸ ਤਰ੍ਹਾਂ ਉਹ ਮੁੱਕਣੀ ਹੀ ਨਹੀਂ, ਉਸ ਲੰਬੀ ਰਾਤ ਦੀ ਤਰ੍ਹਾਂ ਹੈ ਤੁਹਾਡੀ ਜ਼ਿੰਦਗੀ। ਅੱਛਾ, ਸੋ ਇਸਨੂੰ ਆਪਾਂ ਜੇ ਇਹਨੂੰ ਆਪਾਂ ਦੇਖੀਏ ਕਿ ਵੀ ਵਕਤ, ਵਾਟ ਇਜ਼ ਵਕਤ? ਵਕਤ ਹੁੰਦਾ ਜੇ ਅਕੋਰਡਿੰਗ ਟੂ ਦਿਸ ਪੀਪਲ ਜਿਹੜੇ ਸੂਝਵਾਨ ਹੈ, ਤਿੰਨ ਤਰ੍ਹਾਂ ਦਾ ਵਕਤ ਹੁੰਦਾ। ਇੱਕ ਤੇ ਜਿਹੜਾ ਹੈਗਾ ਆਪਣਾ ਬਾਹਰੀ ਵਕਤ, ਜਿਹੜਾ ਆਪਾਂ ਦੇਖ ਲੈਂਦੇ ਕਿ ਹੁਣ ਸੂਰਜ ਚੜ ਗਿਆ ਆ, ਹੁਣ ਇਹਦੇ ਇੰਨੇ ਪੈਰ ਹੋ ਗਏ ਨੇ, ਹੁਣ ਰਾਤ ਹੋ ਗਈ ਹੈ, ਐਂਡ ਦੈਟ ਇਜ਼ ਮੈਜ਼ਰੇਬਲ ਵਕਤ। ਤੁਸੀਂ ਘੜੀ ਲਗਾਈ ਹੋਈ ਹੈ, ਦੈਟਸ ਮੈਜ਼ਰੇਬਲ ਵਕਤ, ਠੀਕ ਹੈ ਨਾ। ਇੱਕ ਤੁਹਾਡਾ ਹੁੰਦਾ ਆ ਅੰਦਰ ਦਾ ਵਕਤ। ਅੰਦਰ ਦਾ ਵਕਤ ਜਿਸ ਤਰ੍ਹਾਂ ਇਹ ਹੁੰਦੀ ਜਿਹੜੀ ਕਿ ਤੁਸੀਂ ਜਿਸ ਦਿਨ ਤੁਹਾਨੂੰ ਖੁਸ਼ੀ ਹੋਵੇ, ਤੁਹਾਨੂੰ ਸੁੱਖ ਹੋਵੇ, ਵਕਤ ਏਦਾਂ ਲੱਗਦਾ ਜਿੱਦਾਂ ਭੱਜ ਕੇ ਲੰਘਦਾ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਲੰਘ ਗਿਆ। ਪਰ ਜਿਹੜੀ ਤੁਸੀਂ ਦੁੱਖ ਤਕਲੀਫ ਦੇ ਵਿੱਚ, ਤੁਹਾਨੂੰ ਤਕਲੀਫ ਹੈ, ਕਿਸੇ ਨੂੰ ਅਫਸੋਸ ਹੈ, ਦਰਦ ਹੈ, ਮਤਲਬ ਕਿ ਜ਼ਹਿਨੀ ਦਰਦ ਮੈਂ ਦੀ ਗੱਲ ਕਰ ਰਹੀ ਹਾਂ, ਜੇ ਯੂ ਨੋ ਕਿ ਤੁਹਾਨੂੰ ਕੋਈ ਕੁਝ ਹੋ ਗਿਆ, ਕਿ ਬੜੀ ਜ਼ਿੰਦਗੀ ਪ੍ਰੋਬਲਮ ਹੈਗੀ, ਦਰਦ ਤਕਲੀਫ ਚ ਤੁਹਾਡੀ ਜ਼ਿੰਦਗੀ ਲੰਘ ਰਹੀ ਹੈ, ਉਹ ਰਾਤ ਲੰਘਦੀ ਹੋਈ ਨਹੀਂ, ਉਹ ਇੰਨਾ ਵਕਤ ਉਹ ਲੰਬਾ ਹੋ ਜਾਂਦਾ, ਤੁਹਾਨੂੰ ਲੱਗਦਾ ਹੈ ਕਿ ਇਹ ਤਾਂ ਰਾਤ ਲੰਘੀ ਹੋਈ ਨਹੀਂ, ਪਤਾ ਨਹੀਂ ਕਿੰਨੀ ਲੰਬੀ ਰਾਤ ਹੋ ਗਈ। ਸੋ ਇਹ ਤੁਹਾਡਾ ਅੰਦਰ ਦਾ ਵਕਤ ਹੈ। ਖੁਸ਼ੀ ਦਾ ਵਕਤ ਅਲੱਗ ਹੁੰਦਾ ਹੈ, ਗਮੀ ਦਾ ਵਕਤ ਅਲੱਗ ਹੁੰਦਾ ਤੁਹਾਡੇ ਅੰਦਰ ਦਾ। ਔਰ ਜਿਹੜਾ ਹੁੰਦਾ ਆ ਤੁਹਾਡਾ ਬਾਹਰ ਦਾ ਵਕਤ, ਤੁਸੀਂ ਦੇਖਦੇ ਹੋ ਘੜੀ ਦੇ ਨਾਲ ਦੇਖਦੇ ਹੋ, ਸੂਰਜ ਨਾਲ, ਚੰਦ ਨਾਲ ਤੁਸੀਂ ਦੇਖਦੇ ਹੋ, ਇਹ ਦੋ ਵਕਤ ਹੋ ਗਏ। ਤੇ ਜਿਹੜੇ ਇਹ ਸੂਝਵਾਨ ਲੋਕ ਨੇ ਉਹ ਤੀਜਾ ਵਕਤ ਕਹਿੰਦੇ ਨੇ ਕਿ ਜਦ ਤੁਹਾਡੇ ਅੰਦਰ ਤੁਹਾਡਾ ਤੁਹਾਨੂੰ ਆਪਣੇ ਅੰਦਰ ਹੀ ਸਭ ਕੁਝ ਮਿਲ ਜਾਂਦਾ, ਉਹ ਇੱਕ ਜਿਹੜੀ ਤਲਾਸ਼ ਤੁਸੀਂ ਭੱਜੇ ਫਿਰਦੇ ਹੋ, ਉਹ ਤੁਹਾਡੇ ਅੰਦਰ ਇੱਕ ਮਿਲ ਜਾਂਦਾ ਤੁਹਾਨੂੰ, ਫਿਰ ਵਕਤ ਥੰਮ ਹੀ ਜਾਂਦਾ, ਫਿਰ ਵਕਤ ਦੀ ਕੋਈ ਇੰਪੋਰਟੈਂਸ ਹੀ ਨਹੀਂ ਰਹਿ ਜਾਂਦੀ। ਸੋ ਪੀਪਲ ਹੈਵ ਸੈਡ ਕਿ these are three kinds of ਇਹ ਤਿੰਨ ਕਿਸਮ ਦੇ ਵਕਤ ਨੇ। ਸੋ ਇਹ ਮੇਰੀ ਇਹਦੀ ਇੰਟਰਪ੍ਰੀਟੇਸ਼ਨ ਸੀਗੀ ਕਿ ਬਈ ਦਿਸ ਇਜ਼ ਹਾਂਜੀ, ਇਹ ਮੈਂ ਹਾਂਜੀ। ਹੋਰ ਤੁਸੀਂ ਅੱਗੇ ਕੋਈ ਬੋਲੇ? ਮੈਂ ਹਾਂਜੀ, ਮੈਨੂੰ ਤੁਹਾਡੇ ਸਮਝਾਉਣ ਤੋਂ ਬਾਅਦ ਸਮਝ ਲੱਗਾ ਕਿ ਇਹਨੂੰ ਤੁਸੀਂ ਅਗਰ ਥੱਲਿਓਂ ਉੱਤੇ ਪੜੋ ਜੀ, ਤੇ ਫਿਰ ਤੁਹਾਨੂੰ ਸਮਝ ਲੱਗੇਗੀ ਇਹਦੀ ਕੰਸਟਰਕਸ਼ਨ ਇਸ ਤਰ੍ਹਾਂ ਦੀ ਕੋ ਲੱਗਦੀ ਹਾਂ, ਪਈ ਕਿ ਵੀ ਤੈਨੂੰ ਜੇ ਤੂੰ ਦੂਜਿਆਂ ਤੇ ਉਮੀਦ ਰੱਖੇਗਾ, ਰੱਬ ਤੇ ਨਹੀਂ ਰੱਖੇਗਾ ਮਿਸਾਲ ਦੇ ਤੌਰ ਤੇ ਫਿਰ ਤੇਰੀਆਂ ਰਾਤਾਂ ਇੰਨੀਆਂ ਲੰਮੀਆਂ ਹੋਣਗੀਆਂ ਔਰ ਦੁਖਣਗੀਆਂ ਤੇਰੇ ਸੱਜੇ ਖੱਬੇ ਆਸੇ ਪਾਸੇ, ਤੂੰ ਤਕਲੀਫ ਚ ਰਵੇਂਗਾ। ਅਗਰ ਤੂੰ ਔਰ ਲਾਨਤ ਐਸੀ ਜ਼ਿੰਦਗੀ ਤੇ ਅਗਰ ਤੂੰ ਦੂਜਿਆਂ, ਮੈਂ ਖਿਆਲ ਵੀ ਕਹਿ ਰਹੇ ਨੇ ਕਿ ਦੂਜੇ ਰੱਬਾਂ ਤੇ, ਦੂਜਿਆਂ ਇਨਸਾਨਾਂ ਤੇ ਔਰ ਬਾਹਰ ਦੂਜੀਆਂ ਹਾਂਜੀ ਆਈਡੀਓਲੋਜੀਜ਼ ਜੋ ਹਾਂਜੀ ਦੂਜੇ ਹਾਂਜੀ ਇਨਸਾਨਾਂ, ਦੂਜੇ, ਹਾਂ ਰਾਈਟ, ਹਾਂਜੀ, ਉਹਨਾਂ ਤੇ ਉਮੀਦ ਰੱਖੀ, ਬਟ ਜਬਕਿ ਤੂੰ ਤੇਰੇ ਕੋਲ ਸਭ ਕੁਝ ਹੈਗਾ ਵੇ, ਆਪ ਕਰਨ ਵਾਸਤੇ, ਆਪ ਸੋਚਣ ਵਾਸਤੇ, ਆਪ ਸਮਝਣ ਵਾਸਤੇ। ਆਈ ਥਿੰਕ ਸੈਲਫ ਡਿਪੈਂਡੈਂਸ ਵੱਲ ਉਹਨਾਂ ਨੂੰ ਲੋਕਾਂ ਨੂੰ ਪੁਸ਼ ਕਰਦੇ ਪਏ ਨੇ। ਤੇ ਉਹ ਫਿਰ ਮੈਂ ਇਸ਼ਾਰਾ ਵੀ ਗਿਆ ਅੰਦਰ ਵੱਲ ਵੇਖਣ ਦਾ ਕਿ ਅੰਦਰ ਵੱਲ ਵੇਖੋ, ਜ਼ਿਆਦਾ ਅੰਦਰ ਹੀ ਰੱਬ ਹੈ, ਬਿਲਕੁਲ ਆਪਣੇ ਅੰਦਰ ਇਹੀ ਕਨੈਕਸ਼ਨ ਕਰਦੇ ਪਏ ਨੇ ਡਿਫਰੈਂਟ ਲਫ਼ਜ਼ਾਂ ਚ ਇੱਥੇ ਵੀ ਨਾ। ਥੀਮ ਤੇ ਉਹਨਾਂ ਇੱਕੋ ਹੀ ਨਾ ਰਿਕਰਿੰਗ ਹੈ ਜਿਹੜਾ ਫਲਸਫਾ ਹੈ। ਬਿਲਕੁਲ। ਤੇ ਲੇਕਿਨ ਇਹ ਕਿ ਮੈਨੂੰ ਇਹਨੂੰ ਸਮਝਣ ਵਾਸਤੇ ਜਿਵੇਂ ਤੁਸੀਂ ਤਰੀਕਾ ਦੱਸਿਆ ਨਾ ਕਿ ਤੁਸੀਂ ਥੱਲੇ ਉੱਤੇ ਜਾਓ, ਹਰ ਇੱਕ ਤਰ੍ਹਾਂ ਦਾ ਜੀਵੀ ਆ ਜਿਨ੍ਹਾਂ ਵਿਡਾਣੀ ਆਸ ਕਿ ਵੀ ਲੰਨ ਤੇ ਉਹਨਾਂ ਤੇ ਜਿਹੜੇ ਦੂਜਿਆਂ ਤੇ ਆਸ ਲਾਈ ਬੈਠੇ ਨੇ। ਔਰ ਅਗਰ ਤੁਸੀਂ ਇਹ ਕਰੋਗੇ ਤੇ ਫਿਰ ਪਿਛਲੀ ਲਾਈਨ ਤੇ ਜਾਓ, ਫਿਰ ਦੇਖੀ ਤੇਰੇ ਪਾਸੇ ਦੁਖਣਗੇ ਪੂਰੀ ਰਾਤ, ਕਿਉਂਕਿ ਦੁੱਖ ਦਾ ਟਾਈਮ ਬੜਾ ਲੰਮਾ ਹੁੰਦਾ ਹੈ ਤੇ ਤੂੰ ਪਾਸੇ ਪਲਟ ਕੇ ਤੇ ਦੁਖੇਗਾ, ਜਲੇਗਾ ਜਿਸਮ ਤੇਰਾ, ਤਕਲੀਫ ਚ ਰਵੇਂਗਾ। ਲੇਕਿਨ ਉਹ ਤਕਲੀਫ ਦੀ ਵਜ੍ਹਾ ਹੈਗੀ ਕਿ ਤੂੰ ਦੂਜਿਆਂ ਤੇ ਆਸ ਰੱਖੀ ਹੈ, ਆਪਣੇ ਰੱਬ ਤੇ, ਆਪਣੇ ਆਪ ਤੇ, ਅੰਦਰ ਤੇ ਨਹੀਂ ਵੇਖਦਾ ਪਿਆ ਤੂੰ ਸੋਲੂਸ਼ਨ ਵਾਸਤੇ। ਹਾਂ, ਜੀ ਤੁਹਾਡੀ ਅਗਿਆਨਤਾ ਦੀ ਕਾਲੀ ਰਾਤ ਹੈ ਨਾ, ਉਹ ਲੰਬੀ ਹੋ ਜਾਂਦੀ ਹੈ। ਅਗਿਆਨਤਾ ਜਿਹੜੀ ਹੈ ਉਹ ਕਾਲੀ ਰਾਤ ਦੇ ਤਰੀਕੇ ਦੇ ਨਾਲ ਹੈਗੀ ਹੈ ਨਾ। ਜੀ ਵੈਰੀ ਗੁੱਡ, ਥੈਂਕ ਯੂ। ਮੈਂ ਥੋੜੀ ਜਿਹੀ ਗੱਲ ਕਰਾਂ ਜੀ ਅਸੀਂ ਵੀ ਇਨ ਦ ਸੇਮ ਟੈਰੀਟੋਰੀ ਕਿ ਦੇਖੋ ਕਿਸੇ ਦੇ ਪਿਆਰ ਦੇ ਵਿਯੋਗ ਵਿੱਚ ਭਾਵੇਂ ਤੁਹਾਡਾ ਆਸ਼ਿਕ ਹੈ ਜਾਂ ਮੁਰਸ਼ਿਦ ਹੈ,
ਉਹਦੇ ਵਿਯੋਗ ਦੇ ਵਿੱਚ ਸਵਾਹ ਜ਼ਿੰਦਗੀ ਆ ਕੱਟਣੀ ਆ। ਏਡੀਆਂ ਲੰਬੀਆਂ ਲੰਬੀਆਂ ਰਾਤਾਂ ਔਰ ਪਲਸੱਟੇ ਮਾਰ ਮਾਰ ਕੇ ਜੀਣਾ, ਇੱਕ ਇੱਕ ਰਾਤ ਏਡੀ ਲੰਬੀ ਹੋ ਜਾਂਦੀ ਆ। ਉਹਦਾ ਜੀਣਾ ਵੀ ਉਸੇ ਕਿਸੇ ਦੇ ਵਿਯੋਗ ਦੇ ਵਿੱਚ, ਬੇਗਾਨੇ ਜਿਹੜੇ ਲੋਕ ਇਹੀਆਂ ਜਿਹੀਆਂ ਕੱਟਦੇ ਨੇ ਜ਼ਿੰਦਗੀਆਂ, ਉਹ ਵੀ ਕਾਹਦਾ ਜਿਉਣਾ ਕਿਸੇ ਦੇ ਵਿਯੋਗ ਦੇ ਵਿੱਚ, ਕਿ ਤੁਸੀਂ ਸਾਰੀ ਉਮਰ ਤੜਫਦੇ ਹੀ ਰਾਤਾਂ ਕੱਟਦੇ। ਮੈਨੂੰ ਫਿਰ ਇਹ ਇਸ ਤਰ੍ਹਾਂ ਲੱਗਾ ਕਿਸੇ ਦੇ ਜਿਨ੍ਹਾਂ ਤਿੰਨਾਂ ਦਾ ਜੀਵਨਾ, ਜਿਨ੍ਹਾਂ ਨੂੰ ਕਿਸੇ ਦੀ ਆਸ ਹੈ, ਕਿਸੇ ਆਪਣੇ ਪਿਆਰੇ ਦੀ, ਮੁਰਸ਼ਿਦ ਦੀ ਆਸ ਦੇ ਵਿੱਚ ਤੁਸੀਂ ਰਾਤਾਂ ਲੰਬੀਆਂ ਲੰਬੀਆਂ ਕੱਟਦੇ ਹੋ, ਉਹ ਵੀ ਕਾਹਦੀ ਜ਼ਿੰਦਗੀ ਆ, ਤ੍ਰਿਗ ਜੀਣਾ ਉਹਨਾਂ ਦਾ। ਉਹੀ ਗੱਲ ਹੈ ਨਾ ਕਿ ਵੀ ਤੁਹਾਨੂੰ ਕੋਈ ਨਹੀਂ ਦੱਸ ਸਕਦਾ, ਯੂ ਹੈਵ ਟੂ ਫਾਈਂਡ ਵਿਦ ਇਨ ਯੋਰਸੈਲਫ ਦੀ, ਜਿੱਦਾਂ ਆਪਾਂ ਕਹਿੰਦੇ ਆ ਨਾ, ਤੁਹਾਨੂੰ ਹਾਇਰ ਕੌਨਸ਼ੀਅਸਨੈਸ ਪਹੁੰਚਣ ਤੱਕ ਤੁਹਾਨੂੰ ਕੋਈ, ਤੁਸੀਂ ਜੇ ਸੋਚੋਗੇ ਕਿ ਕਿਸੇ ਨੇ ਮੈਨੂੰ ਕੋਈ ਜਾਦੂ ਮੰਤਰ ਦੱਸ ਦੇਣਾ ਹੈ, ਕਿਸੇ ਨੇ ਮੈਨੂੰ ਕੁੜੀ ਦੇ ਦੇਣੀ ਹੈ ਔਰ ਮੈਂ ਇਮੈਂਸੀਪੇਟਡ ਹੋ ਜਾਊਂਗਾ ਜਾਂ ਇਨਲਾਈਟਡ ਹੋ ਜਾਊਂਗਾ, ਉਹ ਨਹੀਂ ਹੋਣਾ। ਉਹ ਤੁਹਾਨੂੰ ਆਸ ਨਾ ਹੋਵੇ ਕਿ ਐਨੀਬਡੀ ਐਲਸ ਕੈਨ ਡੂ ਇਟ ਫॉर ਯੂ, ਯੂ ਹੈਵ ਟੂ ਡੂ ਇਟ ਯੋਰਸੈਲਫ। ਬੀਬਾ ਜੀ, ਹਾਂਜੀ, ਮੈਂ ਬਾਬਾ ਜੀ ਦਾ ਮਤਲਬ ਤੂੰ ਜੂ ਪੜ੍ਹਨਾ ਪਿਆ, ਮੈਂ ਬੜਾ ਮੇਰੀ ਅੱਖਾਂ ਖੁੱਲੀ ਜਾ ਰਹੀਆਂ ਕਿ ਬਾਬਾ ਜੀ ਨੇ ਅੱਜ ਤੋਂ 800 ਸਾਲ ਪਹਿਲੇ ਉਹ ਗੱਲਾਂ ਕਰਤੀਆਂ ਸਨ, ਜਿਹੜੀਆਂ ਕਿ ਉਹ 800 ਸਾਲ ਉਹਨਾਂ ਦੇ ਬਾਅਦ ਤੱਕ ਹੁਣ ਤੱਕ ਇਹੀ ਗੱਲਾਂ ਹੋ ਰਹੀਆਂ ਨੇ, ਕੋਈ ਨਵੀਂ ਗੱਲ ਕੋਈ ਨਹੀਂ ਹੋ ਰਹੀ। ਉਹ ਤੁਸੀਂ ਤਾਂ ਹੀ ਤੇ ਵੇਖੋ ਨਾ ਕਿ ਯੂ ਆਰ ਸੱਚ ਅ ਵਿਜ਼ਨਰੀ। ਬਿਲਕੁਲ ਬਿਲਕੁਲ। ਔਰ ਉਹ ਫਿਰ ਦੇਖੋ ਤਾਂ ਹੀ ਤਾਂ ਬਾਬਾ ਨਾਨਕ ਨੇ ਉਹਨਾਂ ਨੂੰ ਐਡੀ ਵੱਡੀ ਉਹਨਾਂ ਨੂੰ ਪਦਵੀ ਦਿੱਤੀ ਹੈ, ਉਹਨਾਂ ਨੂੰ ਸ਼ਾਮਿਲ ਕੀਤਾ, ਔਰ ਕਿਸੇ ਨੂੰ ਨਹੀਂ ਕੀਤਾ, ਮਤਲਬ ਬਹੁਤ ਘੱਟਾਂ ਨੂੰ ਸ਼ਾਮਿਲ ਕੀਤਾ। ਉਹਨਾਂ ਨੇ ਸਮਝਿਆ ਹੀ ਕੁਝ ਤਾਂ ਹੀ ਕੀਤਾ ਨਾ। ਐਂਡ ਇਟ ਵਾਸ ਮਾਡਰਨ, ਇਟ ਵਾਸ ਅ ਮਾਡਰਨ ਥਾਟ, ਇਟ ਵਾਸ ਅ ਮਾਡਰਨ ਥਾਟ ਦੈਨ, ਐਂਡ ਬਿਲੀਵ ਇਟ অর ਨਾਟ ਅੱਜ ਤੱਕ ਇਹ ਜਿਹੜੀ ਹੈ ਅੱਜ ਵੀ ਬਿਲਕੁਲ ਉਦਾਂ ਹੀ। ਦੇਖੋ ਮੈਂ ਆਪਣੇ ਬੱਚੇ ਨੂੰ ਅਗਰ ਕਹਾਂ ਕਿ ਤੂੰ ਕਦੀ ਉਹਦੇ ਕੋਲ ਹੈਲਪ ਮੰਗਣਾ ਪਿਆ, ਕਦੀ ਉਹਦੇ ਕੋਲ ਤੂੰ ਬਹਿ ਕੇ ਆਪ ਸੈਲਫ ਹੈਲਪ ਸਭ ਕੁਝ ਅਵੇਲੇਬਲ ਹੈ। ਬਿਲਕੁਲ ਹੈ, एवरीथिंग इज देयर। आज भी अगर मैं कुछ चीज समझना चाहूँ, पढ़ना चाहूँ, ट्रस्ट मी, मैं आप अगर मेरे च लगन है, बिल्कुल अगर मेरे अंदर चिरक लगी है, बिल्कुल ते सच्ची वो सी ना शाह हुसैन दा कि मियां गल सुनी ना जांदी सच्ची, सच्ची गल सुनीवे क्यों कर कच्ची हड्डां, सच्ची गल सुनी तनाह चिनंग जिना तन मच्ची। तो ਉਹ ਚੀਜ਼ ਅਗਰ ਤੁਹਾਡੇ ਅੰਦਰ ਹੈਗੀ ਹੈ, ਯੂ ਡੋਨਟ ਨੀਡ ਐਨੀਬਾਡੀ ਐਲਸ। ਅਸੀਂ ਵੀ ਤਾਂ ਬੈਠੇ ਆ ਨਾ। ਬਿਲਕੁਲ ਡਾਕਟਰ ਸਾਹਿਬ ਆਏ, ਵੈਰੀ ਗੁੱਡ, ਹੋਣੇ ਚਾਹੀਦੇ ਨੇ, ਨਹੀਂ ਆਏ ਫਿਰ ਕੀ ਹੋਇਆ? ਫਿਰ ਸਾਨੂੰ ਲੱਭਣਾ ਪਿਆ ਨਾ ਆਪਣੇ ਅੰਦਰ, ਅਸੀਂ ਵੀ ਹੈਵ ਟੂ ਡਿਗ ਡੀਪ, ਡਿਗ ਅ ਲਿਟਲ ਡੀਪਰ। ਹਾਂਜੀ ਹਾਂਜੀ। I think that is not even recurring, but I think this is the eternal theme, ਰਹਿੰਦੀ ਦੁਨੀਆ ਤੱਕ ਇਹ ਥੀਮ ਅੱਗੇ ਪਿੱਛੇ ਨਹੀਂ ਹੋ ਸਕਦਾ, ਇਹ ਅਟਲ ਹੈਗਾ, it is eternal। ਚਲੋ ਅੱਗੇ ਪੜੋ। ਘੰਟੇ ਤੱਕ ਨਾ ਕਰ ਲਈ, ਘੰਟੇ ਦੀ ਰਿਕਾਰਡਿੰਗ ਹੋ ਗਈ ਮੇਰੇ ਖਿਆਲ ਸੀ। अच्छा 3 ही हुए ने आज। अच्छा चलो ठीक है, व्हाटएवर यू लाइक। एक रह गया छोटा ही, एज यू लाइक। ठहरो फिर चलने, कैरी ऑन, लेट्स कैरी ऑन। हां जस्ट क्विकली डू दिस। अगला है मैं पढ़ना नंबर 22 जी। फरीदा जे मैं होंदा वारिया, फरीदा जे मैं होंदा वारिया, मित्ता आयड़ियां, हीड़ा जले मजीठ जिऊं ਉੱਪਰ ਅੰਗਾਰਾ। ਇਹ ਔਖਾ ਹੈ। तो जी ਤੁਸੀਂ ਬਾਰੀ ਬਾਰੀ ਮੈਂ ਇਹਨਾਂ ਦੀ ਮੀਨਿੰਗ ਪੜ੍ਹ ਲੈਣਾ। ਹਾਂਜੀ ਪੜੋ। ਅੱਛਾ ਮੈਂ ਪੜਾਂ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜੀਆਂ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ। ਪੜ੍ਹ ਲਓ ਜਾਨ। ਹਾਂਜੀ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜਿਆਂ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ। ਜੀ ਬੀਬਾ ਜੀ ਇਹਦੇ ਤੁਹਾਨੂੰ ਖੋਲਣਾ ਪੈਣਾ। ਚਲੋ ਮੈਂ ਕੋਸ਼ਿਸ਼ ਕਰਦੀ ਹਾਂ ਜੀ। ਅੱਛਾ ਆਪਾਂ ਨਾ ਇਹਨੂੰ ਸਿੰਪਲ ਜਿਹੜਾ ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ, ਜਿਹੜਾ ਮੇਰਾ ਦਿਲ ਏਦਾਂ ਜਲ ਰਿਹਾ ਜਿੱਦਾਂ ਮੇਰੇ ਉੱਪਰ ਅੰਗਾਰੇ ਹੋਣ, ਮੈਂ ਬਰਨਿੰਗ ਜਲ ਰਿਹਾ, ਮੈਂ ਤਕਲੀਫ ਹੈ, ਮੈਨੂੰ ਤਕਲੀਫ ਚ ਆ। ਅੱਛਾ ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜੀਆਂ। ਅੱਛਾ ਇਹ ਤੁਸੀਂ ਲਿਟਰਲੀ ਤੁਸੀਂ ਕਰ ਲਿਆ। ਜੇ ਮੈਂ ਥੋੜਾ ਜਿਹਾ ਖੋਲ ਦੇਣੀ ਕਿਉਂਕਿ ਆਪਣੇ ਕੋਲ ਟਾਈਮ ਹੈ ਨਹੀਂ। ਜਿਹੜਾ ਲਫ਼ਜ਼ ਮਿੱਤਰ ਹੈ ਨਾ, ਲੈਟਸ ਓਪਨ ਦਿਸ, ਕਿ ਮਿੱਤਾ ਮੀਨਸ ਮਿੱਤਰ। ਇਹਦਾ ਮਤਲਬ ਫਰੀਦਾ ਜੇ ਘਰ ਆਏ ਮਿੱਤਰਾਂ ਦੇ ਮੈਂ ਸਾਹਮਣੇ ਸਭ ਕੁਝ ਨਾ ਵਾਰ ਦਿੱਤਾ ਜੋ ਮੇਰੇ ਕੋਲ ਹੈਗਾ ਆ, ਤੇ ਮੇਰਾ ਮੈਂ ਐ ਜੜੂੰਗਾ ਜਿੱਦਾਂ ਮੇਰੇ ਉੱਪਰ ਅੰਗਾਰੇ ਹੋਣ। ਪਰ ਲੈਟ ਮੀ ਓਪਨ ਦਿਸ। ਮਿੱਤਰ ਕੀ ਨੇ? ਜੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮਿੱਤਰ ਪਿਆਰੇ ਨੂੰ,
ਤੁਸੀਂ ਆਪਣੇ ਮੁਰਸ਼ਦ ਜਾਂ ਆਪਣੇ ਰੱਬ ਜਾਂ ਜੋ ਵੀ ਤੁਸੀਂ ਜਿਹਨੂੰ ਵੀ ਤੁਸੀਂ ਹਾਇਰ ਜਿਹੜੀ ਹਾਇਰ ਪਾਵਰ ਹੈਗੀ ਹੈ ਜਿਹੜੀ ਵੀ ਹੈਗੀ ਹੈ ਉਹਨੂੰ ਤੁਸੀਂ ਮਿੱਤਰ ਵੀ ਕਹਿੰਦੇ ਹੋ। ਸੋ ਮੈਨੂੰ ਇਸ ਤਰ੍ਹਾਂ ਲੱਗਦਾ ਇਹ ਉਸ ਮਿੱਤਰ ਦੀ ਗੱਲ ਹੋ ਰਹੀ ਹੈ, ਨਹੀਂ ਕਿ ਜਦ ਮੇਰੇ ਫਰੈਂਡਸ ਆਣ ਜੋ ਮੇਰੇ ਘਰ ਚ ਹੈਗਾ ਮੈਂ ਉਹਨਾਂ ਨੂੰ ਦੇ ਦੇਵਾਂ। ਇਟਸ ਨਾਟ ਦੈਟ ਮਿੱਤਰ, ਇਟ ਇਜ਼ ਮਿੱਤਰ ਯੋਰ ਮੁਰਸ਼ਦ ਜਾਂ ਜਿਹੜੀ ਉਹ ਹਾਇਰ ਪਾਵਰ ਹੈ ਜਿਹਦੇ ਤੁਸੀਂ ਜਿਹੜਾ ਤੁਸੀਂ ਜਿਹਨੂੰ ਤੁਸੀਂ ਲੱਭ ਰਹੇ, that is your ਮਿੱਤਰ। So I just wanted to add this as this is my little different thought on this। ਹਾਂਜੀ ਬੀਬਾ ਜੀ ਇਧਰ ਹਾਂਜੀ। ਮੈਨੂੰ ਦੁਬਾਰਾ ਇਹਨੂੰ ਲਿਟਰਲ ਮਤਲਬ ਦੱਸ ਦਿਓ, ਜੇ ਮੈਂ ਹੁੰਦਾ ਵਾਰਿਆ। ਅੱਛਾ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆ ਜਾਣੀਆਂ, ਮਿੱਤਰਾਂ ਦੇ ਜਿਹੜੇ ਮੇਰੇ ਘਰ ਮਿੱਤਰ ਆਏ ਨੇ ਆ ਜਾਣੀਆਂ, ਮਿੱਤਰ ਫਰੀਦਾ ਜੇ ਜਿਹੜੇ ਮੇਰੇ ਘਰ ਮਿੱਤਰ ਆਏ, ਜੇ ਮੈਂ ਜੇ ਉਹਨਾਂ ਉੱਤੇ ਆਪਣੇ ਆਪ ਨੂੰ ਵਾਰ ਨਾ ਦਿੱਤਾ, ਮੈਂ ਆਪਣਾ ਸਾਰਾ ਕੁਝ ਉਹਨਾਂ ਦੇ ਉੱਤੇ ਕੁਰਬਾਨ ਨਾ ਕਰ ਦਿੱਤਾ, ਜਿਹੜੇ ਮੇਰੇ ਘਰ ਮਿੱਤਰ ਆਏ ਨੇ, ਹੈ ਨਾ, ਤੇ ਮੈਂ ਹੇੜਾ ਜਲੇ ਹਿਰਦੇ ਮੇਰਾ ਦਿਲ ਏਦਾਂ ਜਲੇ ਜਿੱਦਾਂ ਕਿ ਵੀ ਮੇਰੇ ਉੱਪਰ ਅੰਗਾਰਾ ਨੇ, ਅੰਗਾਰੇ ਮੇਰਾ ਦਿਲ ਜੜੇਗਾ ਫਿਰ। ਅੱਛਾ ਅੱਛਾ, ਯਾਨੀ ਕਿ ਮੇਰੀ ਹੈ। ਓ ਆਈ ਗੈਟ ਇਟ ਨਾਓ, ਓ ਮਾਈ ਗॉड। ਸੋ ਅੱਛਾ ਮਿੱਤਰ ਜੜੇਗਾ। ਸੋ ਮੇਰਾ ਇਹਦੇ ਐਕਸਪਲੇਨ ਕਰਨ ਦਾ ਇਹ ਪੁਆਇੰਟ ਸੀ ਕਿ ਵੀ ਇਹ ਜੇ ਸਿੰਪਲ ਰਹੋ ਕਿ ਜਿਹੜੇ ਘਰ ਮੇਰੇ ਆਉਂਦੇ ਨੇ ਮਿੱਤਰ, ਮੈਂ ਉਹਨਾਂ ਨੂੰ ਉੱਤੇ ਸਭ ਕੁਝ ਵਾਰ ਦਿਆਂ, ਮੈਂ ਹੌਸਪਿਟੈਲਿਟੀ ਆਪਣੀ ਜੇ ਪੂਰੀ ਨਾ ਦਿਖਾਈ ਤੇ ਦਿਨ ਲਾਨਤ ਹੈ ਮੇਰੀ ਇਸ ਜ਼ਿੰਦਗੀ ਤੇ, ਮਤਲਬ ਫਿਰ ਤੇ ਮੈਂ ਏਦਾਂ ਸੜਾਂ ਜਿੱਦਾਂ ਮੇਰੇ ਦਿਲ ਦੇ ਉੱਤੇ ਅੰਗਾਰੇ ਹੋਣ। ਬਟ ਮਿੱਤਰ ਇਹ ਕਿਹਨੂੰ ਕਹਿ ਰਿਹਾ? ਮਿੱਤਰ ਇਹ ਉਸ ਦੀ ਆਮਦ ਨੂੰ ਕਹਿ ਰਿਹਾ ਜਿਹੜਾ ਆਲਰੇਡੀ ਉਹਦੇ ਦਿਲ 'ਚ ਹੈਗਾ ਆ ਕਿ ਮੈਂ ਉਹਨੂੰ ਆਪਣਾ ਸਭ ਕੁਝ ਨਿਸ਼ਾਵਰ ਕਰ ਦਿਆਂ। The one, you know, ਇਹ ਮੈਂ ਸੋਚ ਰਹੀ ਅੱਗੇ ਤੁਸੀਂ ਬੋਲੋ। ਵਾਹ 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 ਵਾਹ, ਮਿੱਤਰ ਪਿਆਰੇ ਨੂੰ। ਹਾਂ, ਇਹ ਮਿੱਤਰ ਬੜੀ ਵਾਰ ਆਂਦਾ ਇਹਦੇ 'ਚ ਸੂਫੀਆਂ ਦੇ ਵਿੱਚ, ਉਹ ਮਿੱਤਰ ਸਮਝਦੇ ਨੇ ਉਹਨੂੰ, ਉਹ ਹਾਇਰ ਪਾਵਰ ਨੂੰ ਜਾਂ ਉਸ ਚੀਜ਼ ਨੂੰ ਜਿਹੜੀ ਉਹ ਸੁਪਰੀਮ ਬੀਇੰਗ ਹੈਗਾ, ਜਿਹੜੀ ਐਨਰਜੀ ਹੈਗੀ ਉਹ ਉਹਨਾਂ ਦਾ ਮਿੱਤਰ ਹੈ। ਜੇ ਤੁਸੀਂ ਉਹਦੇ ਉੱਤੇ ਆਪਣਾ ਸਭ ਕੁਝ ਨਾ ਵਾਰਿਆ ਤੇ ਫਿਰ ਕੀ ਫਾਇਦਾ? ਫਿਰ ਤਾਂ ਤੁਸੀਂ ਜੜੋਗੇ, ਤੁਹਾਡਾ ਦਿਲ ਉਦਾਂ ਹੀ ਜਲਦਾ ਰਹੇਗਾ ਜਿੱਦਾਂ ਅੰਗਾਰਿਆਂ 'ਚ ਜਲ ਰਿਹਾ। ਬੀਬਾ ਜੀ ਮਿੱਤਰ ਪਿਆਰ ਨੂੰ ਜਿਹੜਾ ਗੁਰੂ ਗੋਬਿੰਦ ਨੇ ਲਿਖੀ ਸੀ ਜੀ, ਉਹ ਜ਼ਰਾ ਕਿਸੇ ਦਿਨ ਨਾ ਤੁਸੀਂ ਮੈਨੂੰ ਪਰਸਨਲ ਪ੍ਰਾਈਵੇਟ ਕਾਲ ਕਰਕੇ 2-4 ਮਿੰਟ ਸਮਝਾ ਦਿਓ ਕਿ ਜ਼ਰਾ ਕੀ ਜ਼ਰੂਰ ਜ਼ਰੂਰ। ਉਹ ਤਾਂ ਬਹੁਤ ਮੈਨੂੰ ਬੜੀ ਉਹ ਫੈਸੀਨੇਟਡ ਆ ਮੈਂ ਉਸ ਪੂਰੀ ਦੋਹਾ ਹੈਗਾ ਜਾਂ ਨਜ਼ਰ। we will do it one day, we'll just put it on the site, ਇੱਕ ਆਪਾਂ ਕਰਕੇ ਉਹਨੂੰ ਸਾਈਟ ਤੇ ਸਿਰਫ ਉਹਨੂੰ ਹੀ ਕਰਕੇ ਆਪਾਂ ਸਾਈਟ ਤੇ ਪਾ ਦਿਆਂਗੇ। ਜੀ ਜੀ ਹਾਂਜੀ ਹਾਂਜੀ, ਹੋਰ ਅੱਗੇ ਬੋਲੋ ਜੀ। ਅਮਰ ਜੀ ਚਲੋ ਜੀ। ਹਾਂਜੀ, ਇਹਦੇ 'ਚ ਵੀ ਉਹੀ ਰਿਗਰੈਟ ਵਾਲੀ ਗੱਲ ਹੀ ਆ ਕਿ ਮੈਂ ਆਪਣੇ ਆਪ ਨੂੰ ਕੰਪਲੀਟਲੀ ਸਰੈਂਡਰ ਨਹੀਂ ਕੀਤਾ, ਤੇ ਇਸੇ ਕਰਕੇ ਮੇਰਾ ਜਿਹੜਾ ਦਿਲ ਹੈ ਜਿੱਦਾਂ ਮਜੀਠ ਜਿਹੜਾ ਆ ਤਵੇ ਦੇ ਉੱਤੇ ਜਾਂ ਜਲ ਰਿਹਾ ਅੰਗਾਰੇ ਦੇ ਵਿੱਚ, ਇਸ ਤਰ੍ਹਾਂ ਮੈਨੂੰ ਦੁੱਖ ਤਕਲੀਫ ਅੰਦਰ ਹੋ ਰਿਹਾ, ਕਿਉਂਕਿ ਮੈਨੂੰ ਇਹ ਸ਼ੱਕ ਰਿਹਾ ਕਿ ਮੈਂ ਆਪਣੇ ਆਪ ਨੂੰ ਪੂਰਾ ਸਰੈਂਡਰ ਨਹੀਂ ਕੀਤਾ ਆਪਣੇ ਦੋਸਤਾਂ ਦੇ ਉੱਤੇ, ਆਪਣੇ ਮੁਰਸ਼ਦ ਦੇ ਉੱਤੇ। ਇਸੇ ਲਈ ਮੇਰਾ ਦਿਲ ਜਿਹੜਾ ਆ ਇੱਕ ਅੰਗਾਰੇ ਦੇ ਉੱਤੇ ਆਪਣੇ ਸੜ ਰਿਹਾ। ਓ ਮਾਈ ਗॉड, ਓ ਮਾਈ ਗॉड। ਇਹ ਇੱਕ ਰਿਗਰੈਟ ਹੈ, ਆਪਣੇ ਆਪ ਨੂੰ ਫਿਰ ਅਫਸੋਸ ਹੈ ਕਿ ਮੈਂ ਜੇ ਕਰ ਦਿੰਦਾ ਤੇ ਠੀਕ ਰਹਿਣਾ ਸੀ, ਪਰ ਮੈਂ ਨਹੀਂ ਕਰ ਸਕਿਆ। ਮੇਰੀ ਇਹ ਵੀਕਨੈਸ ਰਹੀ ਆ, ਇਸ ਲਈ ਮੇਰੇ ਦਿਲ ਦੇ ਉੱਤੇ, ਮੇਰੇ ਬਾਡੀ ਦੇ ਸਰੀਰ ਦੇ ਉੱਤੇ ਸਾਰੇ ਜਿਹੜੀ ਤਪਸ਼ ਹੈ ਜਾਂ ਲੱਗੀ ਹੈ ਉਹ ਚੱਲ ਰਹੀ ਹੈ। ਓ ਹੋ ਵਾਹ ਵਾਹ ਵਾਹ। ਉਹ ਸਮਝਦੇ ਪਏ ਨੇ ਕਿ ਜਿੰਨਾ ਵੀ ਮੈਂ ਆਪਣੇ ਮਿੱਤਰਾਂ ਵਾਸਤੇ ਪਿਆਰ ਕਰ ਸਕਣਾ ਸਾਂ, ਮੇਰੀ ਉਹਦੇ 'ਚ ਕਮੀ ਰਹਿ ਗਈ। ਇਸ ਚੀਜ਼ ਦਾ ਬੜਾ ਦੁੱਖ ਹੈ ਕਿ ਸਹੀ ਕਹਿ ਰਿਹਾ। ਮੈਂ 100% I should have given my 100% hospitality, ਔਰ ਮੈਂ ਨਹੀਂ ਦੇ ਸਕਿਆ ਕਿਸੇ ਵਜ੍ਹਾ ਨਾਲ। ਉਹ ਮੇਰੀ ਕਮੀ ਸੀ। ਉਹ ਕਮੀ ਹੁਣ ਤੰਗ ਕਰਦੀ ਪਈ ਉਹਨਾਂ ਨੂੰ, ਕਿਉਂਕਿ ਵਕਤ ਗੁਜ਼ਰ ਚੁੱਕਿਆ ਹੈ, ਉਹਨੂੰ ਵਾਪਸ ਨਹੀਂ ਜਾ ਸਕਦੇ, ਉਹਨੂੰ ਠੀਕ ਕਰਦੇ। ਲੇਕਿਨ ਉਹਨਾਂ ਨੂੰ ਦੁੱਖ ਹੋ ਰਿਹਾ ਕਿ ਮਿੱਤਰਾਂ ਨੂੰ ਮੈਂ ਉਹ ਹਸਪਿਟੈਲਿਟੀ ਜਾਂ ਉਹ ਵੈਲਕਮ ਜਾਂ ਉਹ ਪਿਆਰ ਨਹੀਂ ਦੇ ਸਕਿਆ ਜੋ ਕਿ ਮੈਨੂੰ ਦੇਣਾ ਚਾਹੀਦਾ ਸੀ। ਸੋ ਮੇਰੇ 'ਚ ਕਮੀ ਸੀ ਜਿਹਦਾ ਮੈਨੂੰ ਹੁਣ ਰਿਗਰੈਟ ਹੋ ਰਿਹਾ, ਦੁੱਖ ਹੋ ਰਿਹਾ, ਤਕਲੀਫ ਹੋ ਰਿਹਾ। ਔਰ ਇਹਨਾਂ ਦੇ ਵਰਡ ਜੋ ਕਹਿ ਰਹੇ ਨੇ ਕਿ ਜੋ ਮੈਂ ਆਪਣੇ ਨਾਲ ਕੀਤਾ ਤੁਸੀਂ ਨਾ ਇੰਝ ਕਰਨਾ, ਵਰਨਾ ਤੁਹਾਡੇ ਨਾਲ ਵੀ ਇੰਝ ਹੀ ਹੋਏਗਾ। ਮਜੀਦ ਤੇ ਤੁਸੀਂ ਸੜੋਗੇ ਜਿਵੇਂ ਮੈਂ ਸੜਨਾ ਪਿਆ। ਵਾਹ ਵਾਹ ਵਾਹ। ਜਾਂ ਰਿਗਰੈਟ ਵੀ ਹੈ ਕਿ ਵੀ ਰਿਗਰੈਟ ਹੋਏਗਾ ਵੀ, ਤੇ ਜਾਂ ਕਿ ਵੀ ਹੀ ਇਜ਼ ਗਿਵਿੰਗ ਯੂ ਜਿੱਦਾਂ ਕਹਿੰਦੇ ਨਾ ਵਾਰਨਿੰਗ ਦੇ ਰਹੇ ਨੇ ਕਿ ਵਾਰਨਿੰਗ ਦੇ ਕਿ ਜੇ ਤੁਸੀਂ ਨਾ ਕੀਤਾ ਤੇ ਦਿਸ ਇਜ਼ ਵਾਟ ਵਿਲ ਹੈਪਨ। ਹਾਂ, ਇੰਝ ਹੋਣਾ ਜੇ ਤੁਹਾਡੇ ਨਾਲ। ਨੈਚੁਰਲੀ ਆਪਣੀ ਐਗਜ਼ਾਮਪਲ ਦੇ ਕੇ ਲੋਕਾਂ ਨੂੰ ਦੱਸ ਰਹੇ ਨੇ ਨਾ, ਐਗਜ਼ਾਮਪਲ ਆਪਣੀ ਦੇ ਰਹੇ ਨੇ, ਲੋਕਾਂ ਨੂੰ ਦੱਸ ਰਹੇ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਜਿੱਦਾਂ ਮੈਂ ਕੀਤਾ। ਕਮਲੇ ਲੋਕਾਂ ਨੂੰ ਕਿੱਸਾ ਹੀਰ ਜੋੜ ਸੁਣਾਇਆ। ਪਰ ਮੈਂ ਅਮਰ ਮੈਨੂੰ ਥੋੜਾ ਜਿਹਾ ਫਰੀਦਾ ਜੇ ਮੈਂ
ਅਗਰ ਮੈਂ ਅਗਰ ਮੈਂ ਇੱਥੇ ਹਮ, ਅਗਰ ਕਹਿ ਰਹੇ ਨੇ, ਜੇ ਮੈਂ ਨਾ ਕੀਤਾ ਤਾਂ। ਹਾਂ ਠੀਕ ਹੈ। और लेकिन ਜੇ मैंने if ਇਹਦੇ if ਜੋ I ਬਾਣੀ had ਸੀ, ਇਹ if ਵੀ ਹੋ I ਸਕਦਾ had ਇਫ ਆਈ ਹੈਡ, ਯਾ ਹਮ, ਇਹ ਵੈਸੇ ਦੋਵੇਂ ਹੀ ਜੇ ਨੇ। ਮੈਂ ਇਫ ਆਈ ਹੈਡ ਔਰ ਇਫ ਆਈ ਡੋਂਟ, ਆਈ ਥਿੰਕ no, देयर if इज। I had ਜੇ ਮੈਂ ਆਪਣੇ ਆਪ ਨੂੰ ਵਾਰ ਦਿੱਤਾ ਹੁੰਦਾ ਤੇ ਮੇਰੇ ਤੇ ਆਹ ਤਕਲੀਫ ਨਾ ਹੁੰਦੀ। ਜੇ ਮੈਂ ਯੂ ਹੁੰਦਾ ਰਾਈਟ, ਪਾਸਟ ਹੁੰਦਾ, ਕਿਉਂਕਿ ਹੁੰਦਾ ਲਿਖਿਆ, ਯੂ ਰਾਈਟ ਫਰੀਦਾ, ਜੇ ਮੈਂ ਹੁੰਦਾ ਵਾਰਿਆ, ਜੇ ਮੈਂ ਨਾ ਵਾਰਿਆ ਹੁੰਦਾ। ਕਿ ਆਪਣੀ ਮਿਸਾਲ ਦੇ ਕੇ ਕਰਦੇ ਪਏ ਨੇ ਕਿ ਮੈਂ ਇੰਜ ਕੀਤਾ ਹੈ, ਹਾਲਾਂਕਿ ਆਪਣੇ ਆਪ ਨੂੰ ਨਿੰਦਦੇ ਪਏ ਨੇ ਟੈਕਨੀਕਲੀ। ਯਾ ਵੈਰੀ ਬਹੁਤ ਨਾਈਸ, ਇਹ ਬੜੀ ਵਾਹ ਜੀ, ਵੱਡੀ ਗੱਲ ਹੁੰਦੀ ਹੈ ਆਪਣੇ ਆਪ ਬੜੀ ਨੂੰ ਗੱਲ। ਨਿੰਦਣਾ ਇਹ ਔਰ ਆਪਣਾ ਐਗਜ਼ਾਮਪਲ ਬਣਾਉਣਾ। ਇਹੀ ਤਾਂ ਵੱਡਾ ਆਹੋ। ਵੱਡਾ ਸ਼ਾਇਰ, ਵੱਡਾ ਫਿਲਾਸਫਰ, ਵੱਡਾ ਸੂਫੀ ਇਹੀ ਤਾਂ ਕਰਦਾ। ਹਾਂਜੀ, ਚਾਹੇ ਉਸ ਫਕੀਰ ਨਵਾਣਾ। ਦੂਜਿਆਂ ਦੀਆਂ ਤੇ ਗਲਤੀਆਂ ਸਾਰੇ ਕੱਢ ਲੈਂਦੇ ਆ, ਆਪਣੀ ਹਾਂਜੀ ਗਲਤੀ ਹਾਂਜੀ ਕੱਢਣੀ ਹਾਂਜੀ, ਮੁਸ਼ਕਲ ਹੈ। ਬਹੁਤ ਬਹੁਤ ਕੀ ਬਾਤ ਹੈ ਜੀ। ਸੋ ਠੀਕ ਹੈ ਚਲੋ ਵੀ ਠੀਕ ਹੈ, ਫਿਰ ਅੱਜ ਹੋ ਗਿਆ। ਚਲੋ ਅੱਜ ਮੇਰਾ ਬਹੁਤ ਖਿਆਲ ਫਿਰ ਅੱਛਾ ਹੋ ਮਿਲਾਂਗੇ। ਗਿਆ, ਡਾਕਟਰ ਸਾਹਿਬ ਨੇ ਆ ਗਏ ਤੇ ਬਹੁਤ ਹਾਂ, ਨਾ ਬੜਾ ਅੱਛਾ ਹੋ ਗਿਆ, ਬਹੁਤ ਅੱਛਾ ਹੋ ਗਿਆ। ਉਹ ਕਹਿੰਦੇ ਨੇ ਨਾ ਸੋਨੇ पे सुहागा हो गया। ਚਲੋ ਠੀਕ ਹੈ, ਬੜੀ ਮਿਹਰਬਾਨੀ, ਇਹ ਤੁਹਾਡੀ ਐਫਰਟਸ ਨੇ ਮਿਹਰਬਾਨੀ। ਸਈਦ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਨਹੀਂ ਯੂ। ਅਸੀਂ ਇਹਨੂੰ ਖਿੱਚਦੇ ਰਵਾਂਗੇ, ਨਾ ਨਾ ਨਾ, ਵੀਲ ਡੂ ਟਾਈਮ ਦਿਸ। ਦਾ ਕੋਈ ਪ੍ਰੋਬਲਮ ਨਹੀਂ ਹੈਗਾ। ਨਾ ਨਾ, ਵੀਲ ਡੂ ਇਟ। ਓਕੇ, ਅੱਛਾ, ਬੜੀ ਮਿਹਰਬਾਨੀ ਜੀ, ਰੱਬ ਰੱਖਾ।